AI ਤੇ ਜੌਬਸ ਦਾ ਕੀ ਆਪਸ ਦੇ ਵਿੱਚ ਸੰਬੰਧ? ਤੁਸੀਂ ਦੇਖਿਆ ਹੋਣਾ ਪਿਛਲੇ ਤਕਰੀਬਨ 3-4 ਸਾਲ ਤੋਂ ਜੋ ਚੈਟ ਜੀਪੀਟੀ ਸਰਫੇਸ ਹੋਇਆ, ਲੋਕੀ AI ਯੂਜ਼ ਕਰਨ ਲੱਗ ਪਏ। ਉਸ ਤੋਂ ਬਾਅਦ ਲੇਆਫਸ AI ਦੇ ਨਾਲ ਰਿਲੇਟਡ ਹੈ ਨਾ, ਪਿਛਲੇ ਸਾਲ ਵਿੱਚ ਅਸੀਂ ਬਹੁਤ ਦੇਖੀਆਂ ਨਵੀਆਂ ਸਟੇਟਮੈਂਟਸ ਆਈਆਂ। 2025 ਦੇ ਵਿੱਚ ਮੈਟਾ ਨੇ ਕਿਹਾ ਕਿ ਅਸੀਂ ਨਵੇਂ ਸੌਫਟਵੇਅਰ ਇੰਜੀਨੀਅਰ ਨਹੀਂ ਹਾਇਰ ਕਰਨੇ। ਇੱਦਾਂ ਦੀਆਂ ਗੱਲਾਂ ਬਾਤਾਂ ਹੋਈਆਂ। ਅਸੀਂ ਸੋਸ਼ਲ ਮੀਡੀਆ ਦੇ ਟਾਈਮ ਦੇ ਵਿੱਚ ਰਹਿੰਦੇ ਆ, ਉਹਦੇ ਵਿੱਚ ਕਈ ਵਾਰ ਜਿਹੜੀ ਜਾਣਕਾਰੀ ਹੁੰਦੀ ਆ ਅੱਧ ਕੱਚੀ ਜਾਣਕਾਰੀ ਹੁੰਦੀ ਆ, ਸਟੀਕ ਜਾਣਕਾਰੀ ਨਹੀਂ ਹੁੰਦੀ, ਪਰ ਉਹਨੂੰ ਲਾਈਕਸ ਐਂਡ ਵਿਊ ਦੇ ਲਾ ਕੇ ਕਈ ਵਾਰ ਤੇ ਇਨਫੋਰਮੇਸ਼ਨ ਬੜੀ ਐਗਜ਼ੈਜਰੇਟ, ਮੋਸਟਲੀ ਇਨਫੋਰਮੇਸ਼ਨ ਬੜੀ ਐਗਜ਼ੈਜਰੇਟ ਕਰਕੇ ਪੇਸ਼ ਕੀਤੀ ਜਾਂਦੀ ਆ ਤੇ ਉਹਦੇ ਵਿੱਚ ਜਿਹੜਾ ਮੇਨ ਤੱਥ ਹੁੰਦਾ ਉਹ ਲੁਕ ਜਾਂਦੇ। ਸੋ ਇਦਾਂ ਦੀ ਰਾਜਕਰਨ ਜਿਹੜੀ ਸਟੱਡੀ ਹੁੰਦੀ ਆ, ਜਿਹੜੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਤੋਂ ਇਕੱਠੀ ਕੀਤੀ ਗਈ ਹੁੰਦੀ ਆ, ਇਹ ਉਸ ਹਾਈਪ ਦਾ, ਐਗਜ਼ੈਜਰੇਸ਼ਨ ਦਾ ਤੇ ਜਿਹੜੀ ਓਰੀਜਨੈਲਿਟੀ ਦਾ ਨਖੇੜਾ ਕਰਨ ਦੇ ਵਿੱਚ ਥੋੜੀ ਜਿਹੀ ਸਾਡੀ ਹੈਲਪ ਕਰਦੀ ਹੈ। ਸੋ ਇਸ ਤੇ ਇਹ ਕਾਰਨ ਕਰਕੇ ਜਿਹੜੀ ਇਦਾਂ ਦੀ ਸਟੱਡੀਜ਼ ਹੁੰਦੀਆਂ, ਇਹਨਾਂ ਦੇ ਉੱਤੇ ਮੈਂ ਬਹੁਤ ਜਿਹੜੀ ਨਜ਼ਰ ਰੱਖਦਾ ਹੁੰਦੀ ਆ। ਸੋ ਇਹ ਰਾਜਕਰਨ ਐਂਥਰੋਪਿਕ ਦੀ, ਜਿੱਦਾਂ ਮੈਂ ਦੱਸਿਆ, ਰਿਪੋਰਟ ਆ ਲੇਬਰ ਮਾਰਕੀਟ ਇੰਪੈਕਟ ਆਫ AI, ਅ ਨਿਊ ਮੈਜਰ ਐਂਡ ਅਰਲੀ ਐਵੀਡੈਂਸ। ਸੋ ਆਪਾਂ AI ਟੈਕਨੋਲੋਜੀ ਤੇ ਅਜੇ ਵੀ ਅਰਲੀ ਸਟੇਜਸ ਦੇ ਵਿੱਚ ਆ, ਅਡਾਪਸ਼ਨ ਨੂੰ ਲੈ ਕੇ। ਤੇ ਉਹਦੇ ਵਿੱਚ ਤੁਸੀਂ ਇਹ ਆ ਕਿ ਜੇ ਹੁਣ ਆਪਾਂ ਕੋਈ ਨਾ ਕੋਈ ਆਈਡੀਆ ਜਾਂ ਬਣਨ ਨੂੰ ਇਹਦੇ ਬਣ ਸਕੀਏ ਤਾਂ ਉਹਦੇ ਨਾਲ ਆਪਾਂ ਨੂੰ ਆਉਣ ਦੇ ਟਾਈਮ ਦੇ ਵਿੱਚ ਆਪਣੀ ਜੌਬ ਸਿਕਿਉਰਿਟੀ ਦੇ ਪੱਖੋਂ ਵੀ, ਆਪਣੇ ਬਿਜ਼ਨਸ ਸਿਕਿਉਰਿਟੀ ਦੇ ਪੱਖੋਂ ਵੀ, ਤੇ ਆਪਣੀ ਜਿਹੜੀ ਆਪਾਂ ਟਰਮ ਯੂਜ਼ ਕਰਦੇ ਹੁੰਦੇ ਕਿ ਆਪਣਾ ਸਰਵਾਈਵ ਨਹੀਂ ਥਰਾਈਵ ਕਰਨ ਦੇ ਪਰਸਪੈਕਟਿਵ ਤੋਂ ਵੀ, ਜੇ ਅਰਲੀ ਸਾਡੇ ਕੋਲ ਜਾਣਕਾਰੀ ਹੋਏ ਤੇ ਇਹ ਆਪਾਂ ਨੂੰ ਬੈਨੀਫਿਟ ਕਰੇ। ਬੇਸਿਕਲੀ ਸਾਨੂੰ ਪਤਾ ਵੀ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ, ਇਹਨੂੰ ਐਮਪਾਵਰ ਕਰਦੀ ਹੈ ਲਾਰਜ ਲੈਂਗੁਏਜ ਮਾਡਲ। ਐਂਥਰੋਪਿਕ ਨੇ ਕਿਹਾ ਵੀ ਦੇਖਿਆ ਵੀ ਜਦੋਂ ਦਾ ਲਾਰਜ ਲੈਂਗੁਏਜ ਮਾਡਲ ਆ ਕਲਾਊਡ ਵੈਰੀ ਸਕਸੈਸਫੁਲ ਇਨ ਕੋਡਿੰਗ ਅਮੰਗ ਅਦਰ ਟਾਸਕ, ਹੋਰ ਵੀ ਬਹੁਤ ਕਰਦੀ ਪਰ ਕੋਡਿੰਗ ਦੇ ਲਈ ਖਾਸ ਤੌਰ ਦੇ ਉੱਤੇ। ਤੇ ਉਹ ਕਹਿੰਦਾ ਵੀ ਅਸੀਂ ਦੇਖੀਏ ਤੇ ਸਹੀ ਐਨਾਲਿਸਿਸ ਤਾਂ ਕਰੀਏ ਵੀ ਇਹ ਜਿਹੜੀ ਰੀਅਲ ਇਕਨੋਮੀ ਆ ਉਹਨੂੰ ਕਿੱਦਾਂ ਇੰਪੈਕਟ ਕਰ ਰਹੀ ਹੈ। ਜਸਟ ਥਿਓਰੈਟੀਕਲ ਨਹੀਂ ਵੀ ਇੰਨੀ ਪਰਸੈਂਟੇਜ ਦੀ ਪਰਫਾਰਮੈਂਸ ਵਧੀ, ਉਹਦੇ ਕਰਕੇ ਇੰਨੇ ਇੰਜੀਨੀਅਰ ਘੱਟ ਚਾਹੀਦੇ, ਉਦਾਂ ਦੀ ਗੱਲ ਨਹੀਂ, ਪਰ ਰੀਅਲ ਵਰਲਡ ਦਾ ਇੰਪੈਕਟ ਕੀ ਹੋ ਰਿਹਾ। ਉਹਦੇ ਵਿੱਚ ਰਿਪੋਰਟ ਦਾ ਨਾਂ ਹੀ ਉਹਨਾਂ ਇਦਾਂ ਦਿੱਤਾ ਨਾ, ਅ ਨਿਊ ਮੈਜਰ ਐਂਡ ਅਰਲੀ ਐਵੀਡੈਂਸ। ਇਹਨਾਂ ਵੱਡੀਆਂ ਕੰਪਨੀ ਹੋ ਗਈਆਂ ਜਿੱਦਾਂ ਗੂਗਲ ਹੋ ਗਈ, ਤੁਹਾਡੀ ਕਲਾਊਡ ਵੀ ਹੋ ਗਈ ਜਾਂ ਚੈਟ ਜੀਪੀਟੀ ਹੋ ਗਈ, ਇਹਨਾਂ ਕੋਲ ਬੈਨੀਫਿਟ ਸਭ ਤੋਂ ਵੱਡਾ ਹੁੰਦਾ ਵਾ ਡੇਟਾ ਦਾ। ਬਹੁਤ ਜ਼ਿਆਦਾ ਲੋਕੀ ਐਟ ਅ ਗਿਵਨ ਟਾਈਮ ਮਿਲੀਅਨਸ ਆਫ ਲੋਕੀ ਹੈ ਨਾ ਇਨ ਐਨੀ ਆਵਰ ਉਹਨੂੰ ਵਰਤ ਰਹੇ ਹੁੰਦੇ ਆ। ਸੋ ਇਹਨਾਂ ਜਿਹੜੀਆਂ ਅਨੋਨਿਮਾਈਜ਼ਡ ਜਿਹੜਾ ਡੇਟਾ ਉਹ 'ਚੋਂ ਇਕੱਠਾ ਕੀਤਾ AI ਇੰਟਰੈਕਸ਼ਨ ਦਾ, ਉਹਦੇ ਵਿੱਚ ਇਹਨੇ ਦੇਖਿਆ ਕਿ ਲੋਕ ਕਿਹੜੇ ਕੰਮਾਂ ਦੇ ਵਾਸਤੇ AI ਸਿਸਟਮਸ ਨੂੰ ਯੂਜ਼ ਕਰ ਰਹੇ ਆ। ਉਹਦਾ ਜਿਹੜਾ ਸਾਰਾ ਡੇਟਾ ਇਕੱਠਾ ਕਰਕੇ ਤੇ ਉਹਦੇ ਜਿਹੜੇ ਕੀ ਫਾਈਂਡਿੰਗਸ ਆ ਉਹ ਸਾਡੇ ਸਾਹਮਣੇ ਲੈ ਕੇ ਨਿਕਲਿਆ ਕਿ ਇਸ ਸਟੱਡੀ ਦੇ ਵਿੱਚੋਂ ਕੀ ਦੱਸਦੀ ਹੈ ਜਿਹੜੀ ਐਂਥਰੋਪਿਕ ਦੇ ਦੁਆਰਾ AI ਦੇ ਇੰਪੈਕਟ ਲੇਬਰ ਮਾਰਕੀਟ ਨੂੰ ਜਿਹੜਾ ਉਹ ਲੈ ਕੇ ਵੀ ਕਿੱਦਾਂ ਦੇ ਆ, ਵੀ ਇਹ ਨਵਾਂ ਮੈਜਰ ਤਾਂ ਹੈਗਾ ਆ, ਅਰਲੀ ਐਵੀਡੈਂਸ ਆ, ਫਾਈਂਡਿੰਗਸ ਕੀ ਆ ਜੇ ਆਪਾਂ ਮੁੱਖ ਤੌਰ ਦੇ ਉੱਤੇ ਝਾਤ ਮਾਰਨੀ ਹੋਵੇ? ਇਹਨੂੰ ਸਮਰਾਈਜ਼ ਕਰ ਲਈਏ ਤੇ ਇਹਦੇ ਦੋ ਮੇਨ ਕੀ ਫਾਈਂਡਿੰਗਸ ਆ। ਪਹਿਲਾਂ ਇਹਦੀ ਕੀ ਫਾਈਂਡਿੰਗ ਆ ਕਿ ਅਜੇ AI ਦੇ ਕਰਕੇ ਓਵਰਆਲ ਇੰਪਲੋਇਮੈਂਟ ਦੇ ਉੱਤੇ ਕੋਈ ਮੇਜਰ ਫਰਕ ਨਹੀਂ ਪਿਆ। ਇਹਦੇ ਵਿੱਚ ਵਰਡ ਨਾ ਯੂਜ਼ ਕੀਤਾ, ਧਿਆਨ ਰੱਖਿਓ ਸੋ ਫਾਰ। ਦੂਸਰੀ ਚੀਜ਼ ਇਹ ਆ ਕਿ ਜਿਹੜੀ ਲੇਬਰ ਮਾਰਕੀਟ ਦਾ ਇੰਪੈਕਟ ਆ ਸਟਿਲ ਅਜੇ ਅਰਲੀ ਸਟੇਜਸ ਦੇ ਵਿੱਚ। ਪਰ ਨਾਲ ਦੀ ਨਾਲ ਉਹਨੇ ਇਹ ਗੱਲ ਕਹੀ ਆ ਕਿ ਜਿਹੜੇ ਵਾਰਨਿੰਗ ਸਿਗਨਲ ਆ ਉਹ ਐਗਜ਼ਿਸਟ ਕਰਦੇ ਕਿ ਜਿਹੜੇ ਯੰਗ ਵਰਕਰ ਆ ਇਹਨਾਂ ਹਾਈਲੀ ਆਕੂਪੇਸ਼ਨਸ ਦੇ ਵਿੱਚ, ਉਹਨਾਂ ਦੇ ਜਿਹੜੀ ਜੌਬ ਫਾਈਂਡਿੰਗ ਰੇਟ ਆ ਉਹਦੇ ਵਿੱਚ ਤਕਰੀਬਨ 2022 ਦੇ ਵਿੱਚ ਚੈਟ ਜੀਪੀਟੀ ਆਉਂਦਾ ਨਾ ਆਪਣੇ ਸਾਹਮਣੇ, ਤੇ ਉਹਦੇ ਤੋਂ ਲੈ ਕੇ ਹੁਣ ਤੱਕ ਜਿਹੜਾ ਉਹਨਾਂ ਦਾ ਜੌਬ ਇੰਪੈਕਟ ਆ ਉਹਦੇ ਵਿੱਚ 14% ਦੀ ਲਗਾਤਾਰ ਜਿਹੜੀ ਆ ਕਟੌਤੀ। ਇਹਦਾ ਮਤਲਬ ਇਹ ਆ ਕਿ ਸਭ ਤੋਂ ਵੱਡੇ ਇੰਪੈਕਟ ਕਿਹੜੇ ਹੋਏ, ਜਿੱਦਾਂ ਮੈਂ ਦੱਸੀ ਵੀ ਐਂਟਰੀ ਲੈਵਲ ਓਪਰਚੁਨਿਟੀ, ਜਿਹੜੇ ਸਾਡੇ ਨਿਊ ਕਾਲਜ ਗ੍ਰੈਡ ਆ ਜਿਨ੍ਹਾਂ ਦੇ ਕੋਲ ਐਕਸਪੀਰੀਅੰਸ ਨਹੀਂ ਹੈਗਾ, ਉਹ ਇੱਕ ਮੇਜਰ ਪੈਟਰਨ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਵਾ। ਹੁਣ ਉਹਦੇ ਵਿੱਚ ਜਿਹੜੀ ਅਗਲੀ ਗੱਲ ਕੀਤੀ ਆ, ਕਿਹੜੇ ਆਕੂਪੇਸ਼ਨ ਐਕਸਪੋਜ਼, ਸਭ ਤੋਂ ਵੱਧ ਐਕਸਪੋਜ਼ ਜੌਬ ਕਿਹੜੀਆਂ ਵਾ, ਤੇ ਰਾਜਕਰਨ ਉਹੀ ਜੌਬਸ ਆ ਜਿਨ੍ਹਾਂ ਦੀ 2022 ਦੇ ਵਿੱਚ ਸਭ ਤੋਂ ਵੱਧ ਡਿਮਾਂਡ ਸੀ। ਸਭ ਤੋਂ ਵੱਡਾ ਜਿਹੜਾ ਐਕਸਪੋਜ਼ਡ ਇਹਨਾਂ ਦੀ ਰਿਪੋਰਟ ਦੇ ਅਕੋਰਡਿੰਗਲੀ ਜਿਹੜਾ ਜੌਬ ਉਹ ਹੈਗੀ ਹੈ ਕੰਪਿਊਟਰ ਪ੍ਰੋਗਰਾਮ। ਫਿਰ ਇਦਾਂ ਕਿਉਂ ਪੇਸ਼ ਕੀਤਾ ਜਾਂਦਾ ਵੀ ਆਗੂਮੈਂਟੇਸ਼ਨ ਹੀ ਰਿਪਲੇਸਮੈਂਟ ਆ? ਕਿ ਸਾਰਿਆਂ ਨੂੰ ਇਹ ਫੀਲਿੰਗ ਇਦਾਂ ਆਉਂਦੀ ਵੀ ਨਹੀਂ AI ਨੇ ਸਾਰਿਆਂ ਦਾ ਹੀ ਜੌਬ ਜਿਹੜੀ ਉਹ ਟੱਕ ਦੇਣੀ ਆ, ਉਹ ਖਤਮ ਹੀ ਜਿਹੜਾ ਹੋ ਜਾਣਾ, ਡੂਮਸਡੇ ਸਕਰੋਲਿੰਗ ਵਾਲੀ ਜਾਂ ਡੂਮਸਡੇ ਇੱਕ ਇੰਪੈਕਟ ਜਿਹਾ ਲੋਕਾਂ ਦੇ ਮਾਈਂਡ ਦੇ ਉੱਤੇ ਜਿਹੜਾ ਉਹ ਪੈਂਦਾ ਆ, ਇਹ ਤੋਂ ਕਿੱਦਾਂ ਬਚਣਾ ਆ? ਹੁਣ ਇਸੇ ਦਰਮਿਆਨ ਫੇਸਬੁੱਕ ਦੀ ਵੀ ਨਿਊਜ਼ ਆ ਰਹੀ ਆ ਹਰਵਿੰਦਰ ਵੀ 20% ਲੇ ਆਫ, 20% EMPLOYEES ਲੇ ਆਫ AI ਦੇ ਜਿਹੜਾ ਉਹ ਚੱਲਦੇ ਆ। ਕੀ ਇਹ ਸਿਗਨੀਫਾਈ ਕਰ ਰਿਹਾ ਆ? ਇੱਕ ਪਾਸੇ ਤਾਂ ਇਹ ਸਟੱਡੀ ਕਹਿੰਦੀ ਵੀ ਅਜੇ ਇੰਨਾ ਜ਼ਿਆਦਾ ਇੰਪੈਕਟ ਨਹੀਂ, ਪਰ ਨਿਸ਼ਾਨ ਹੈਗੇ ਨੇ, ਚਿੰਨ੍ਹ ਹੈਗੇ ਨੇ ਵੀ ਉਹ ਇੰਪੈਕਟ ਵੱਡਾ ਜਿਹੜਾ ਆਪਾਂ ਨੂੰ ਨਜ਼ਰ ਆਵੇਗਾ। ਕੀ ਉਹ ਵੱਡੇ ਨਿਸ਼ਾਨਾਂ ਦੀ ਇਹ ਇੱਕ ਚਿੰਨ੍ਹ ਹੈਗਾ ਇੰਨੇ ਵੱਡੇ ਲੇ ਆਫ? ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਪੇਸ਼ਕਸ਼ ਪੰਜਾਬੀ ਟੈਕ ਟਾਕ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਰਾਜਕਰਨ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾੜੇ ਸਰੋਤੇ ਤੇ ਵਿਊਅਰਸ ਨਿੱਘਾ ਜੀ ਆਇਆਂ ਕਹਿੰਦੇ ਆ। ਪ੍ਰੋਗਰਾਮ ਪੰਜਾਬੀ ਟੈਕ ਟਾਕ ਜਿਹੜਾ ਅਸੀਂ ਲੈ ਕੇ ਆਉਂਦੇ ਹਾਂ ਹਰ ਸੋਮਵਾਰ ਬਾਅਦ ਦੁਪਹਿਰ 3 ਵਜੇ
ਕੈਲੀਫੋਰਨੀਆ ਜਾਂ ਪੈਸੀਫਿਕ ਟਾਈਮ ਦੇ ਉੱਤੇ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਟੈਕਨੋਲੋਜੀ ਦੀ ਦੁਨੀਆ ਦੀਆਂ ਤੇ ਉਹਦਾ ਇੰਪੈਕਟ ਰੋਜ਼ਮਰਰਾ ਦੀ ਜ਼ਿੰਦਗੀ ਉੱਪਰ ਕਿੱਦਾਂ ਪੈ ਰਿਹਾ। ਜੀ, ਬਿਲਕੁਲ। ਫਿਰ ਇਹ ਰਾਜਕਰਨ ਇਹ ਆਪਣੇ ਜੀ, ਗੋ ਅਹੈਡ। ਇੱਕ ਮੈਂ ਇੰਟਰੋਡਕਸ਼ਨ ਦੇ ਵਿੱਚ ਹੋਰ ਅੱਜ ਇੱਕ ਹੈ ਨਾ ਗੱਲ ਕਰਦਾ ਕਿ ਜਿਹੜੇ ਸਾਨੂੰ ਸਰੋਤੇ ਤੇ ਵਿਊਅਰਸ ਸਾਨੂੰ ਬਾਹਰ ਮਿਲਦੇ ਆ, ਹੌਸਲਾ ਅਫਜ਼ਾਈ ਕਰਦੇ ਆ, ਸੁਣਦੇ ਆ, ਦੇਖਦੇ ਆ ਤੇ ਸਾਨੂੰ ਫੀਡਬੈਕ ਦਿੰਦੇ ਆ। ਥੈਂਕ ਯੂ ਜੀ ਤੁਹਾਡਾ ਬਹੁਤ-ਬਹੁਤ। ਤੁਹਾਡੀ ਫੀਡਬੈਕ ਇਸ ਪ੍ਰੋਗਰਾਮ ਨੂੰ ਇੰਪਰੂਵ ਕਰਨ ਦੇ ਲਈ ਅਸੀਂ ਵਰਤਦੇ ਹਾਂ ਤੇ ਸਾਨੂੰ ਮੋਟੀਵੇਟ ਕਰਦੀ ਹੈ ਕਿ ਇੱਦਾਂ ਦੇ ਪ੍ਰੋਗਰਾਮ ਲੈ ਕੇ ਤੁਹਾਡੇ ਕੋਲ ਅਸੀਂ ਆਈਏ। ਸੋ ਇੱਕ ਵਾਰੀ ਫੇਰ ਤੋਂ ਫੀਡਬੈਕ ਦੇ ਲਈ ਬਹੁਤ-ਬਹੁਤ ਧੰਨਵਾਦ। ਜੀ। ਬਿਲਕੁਲ। ਸੋ ਨਾਲ ਹੀ ਹਰਵਿੰਦਰ ਆਪਾਂ ਦੱਸਦੇ ਜਾਈਏ ਵੀ ਜਿਹੜੇ 15 ਰੇਡੀਓ ਸਟੇਸ਼ਨਸ ਆ ਉਹਨਾਂ ਉੱਤੇ ਤੁਸੀਂ 3 ਤੋਂ 4 ਵਜੇ ਤੱਕ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਜਦੋਂ ਮਰਜ਼ੀ ਜਾ ਸੁਣ ਕੇ ਸਕਦੇ ਜਿਹੜਾ ਹਾਂ। ਉਹ ਦੇਖ ਸਕਦੇ ਆ। ਪੰਜਾਬੀ ਟੈਕ ਟਾਕ ਦੇ ਟਾਈਟਲ ਦੇ ਹੇਠਾਂ ਉਸ ਦੀ ਜਿਹੜੀ ਪਲੇਲਿਸਟ ਆ YouTube ਦੇ ਉੱਤੇ ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA, ਸੋਸ਼ਲ ਮੀਡੀਆ ਜਿੰਨੇ ਵੀ ਚੈਨਲ ਆ ਫੇਸਬੁੱਕ, YouTube, ਟਿਕਟੋਕ, ਇੰਸਟਾਗ੍ਰਾਮ, ਇਹਨਾਂ ਸਾਰੇ ਥਾਵਾਂ ਦੇ ਉੱਤੇ। ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ AI ਦੀ ਹੋਈ ਆ, ਸੋ AI ਦੇ ਉੱਤੇ ਚਰਚਾ ਕਰਨੀ ਬਣਦੀ ਆ ਤੇ ਲਗਾਤਾਰ ਜਿਹੜੀ ਉਹ ਚੱਲ ਰਹੀ ਆ, ਉਹ ਆਪਾਂ ਵੀ ਜਿਹੜੀ ਉਹ ਨਾਲ-ਨਾਲ ਤੁਹਾਡੇ ਕਰਦੇ ਆ ਰਹੇ ਆ। ਚਾਹੇ ਵਰਲਡ ਇਕਨੋਮਿਕ ਫੋਰਮ ਦੀ ਗੱਲ ਹੋਵੇ ਜਾਂ ਹੋ ਰਹੀਆਂ ਲੇ-ਆਫਸ ਨੂੰ ਲੈ ਕੇ ਜਿਹੜੀ ਉਹ ਗੱਲ ਹੋਵੇ। ਸੋ ਇੱਕ ਹਰਵਿੰਦਰ ਇੱਕ ਹੋਰ ਨਵੀਂ ਜਿਹੜੀ ਸਟੱਡੀ ਆ ਉਹ ਕੀਤੀ ਗਈ ਆ AI ਐਂਡ ਜੌਬਸ ਨੂੰ ਲੈ ਕੇ, ਜੌਬ ਰਿਪਲੇਸਮੈਂਟ ਨੂੰ ਜਿਹੜਾ ਉਹ ਲੈ ਕੇ। ਅੱਜ ਆਪਾਂ ਥੋੜ੍ਹੀ ਜਿਹੀ ਉਸ ਦੇ ਉੱਤੇ ਗੱਲ ਕਰਾਂਗੇ ਜੀ, ਜੀ। ਵੀ ਇਹ ਸਟੱਡੀ ਦਾ ਕੀ ਮਕਸਦ ਆ, ਕੀ ਪਰਪਸ ਆ, ਕਿਉਂ ਇਹ ਹੋਈ ਆ ਤੇ ਕੀ ਇਸ ਦੇ ਵਿੱਚ ਫਾਈਂਡਿੰਗਸ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਆਈਆਂ। ਸੋ ਹਰਵਿੰਦਰ, ਸਭ ਤੋਂ ਪਹਿਲਾਂ ਉਹ ਤਾਂ ਸਟੱਡੀ ਦੇ ਬਾਰੇ ਦੱਸੋ, ਕੀ ਆ ਸਟੱਡੀ ਤੇ ਕਿਉਂ ਇਹ ਸਟੱਡੀ ਦੇ ਉੱਤੇ ਜਿਹੜਾ ਟਾਈਮ ਤੇ ਰਿਸੋਰਸਿਸ ਜਿਹੜੇ ਉਹ ਸਪੈਂਡ ਕੀਤੇ ਗਏ ਆ ਇਸ ਚੀਜ਼ ਨੂੰ ਦੱਸਣ ਦੇ ਲਈ AI ਤੇ ਜੌਬਸ ਦਾ ਕੀ ਆਪਸ ਦੇ ਵਿੱਚ ਸੰਬੰਧ ਆ? ਹਾਂਜੀ, ਰਾਜਕਰਨ ਤੁਸੀਂ ਦੇਖਿਆ ਹੋਣਾ ਪਿਛਲੇ ਤਕਰੀਬਨ 3-4 ਸਾਲ ਤੋਂ ਜੋ ਚੈਟ GPT ਸਰਫੇਸ ਹੋਇਆ, ਲੋਕੀ AI ਯੂਜ਼ ਕਰਨ ਲੱਗ ਪਏ। ਉਸ ਤੋਂ ਬਾਅਦ ਲੇ-ਆਫਸ AI ਦੇ ਨਾਲ ਰਿਲੇਟਡ ਹੈ ਨਾ, ਪਿਛਲੇ ਸਾਲ ਵਿੱਚ ਅਸੀਂ ਬਹੁਤ ਦੇਖੀਆਂ। ਨਵੀਆਂ-ਨਵੀਆਂ ਸਟੇਟਮੈਂਟਸ ਆਈਆਂ 2025 ਦੇ ਵਿੱਚ। ਮੈਟਾ ਨੇ ਕਿਹਾ ਕਿ ਅਸੀਂ ਨਵੇਂ ਸਾਫਟਵੇਅਰ ਇੰਜੀਨੀਅਰ ਨਹੀਂ ਹਾਇਰ ਕਰਨੇ, ਇੱਦਾਂ ਦੀਆਂ ਗੱਲਾਂ ਬਾਤਾਂ ਹੋਈਆਂ। ਹੂੰ, 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 ਸੋ ਹੂੰ। ਉਸ ਤੋਂ ਬਾਅਦ ਕੀ ਹੁੰਦਾ ਕਿ ਅਸੀਂ ਸੋਸ਼ਲ ਮੀਡੀਆ ਦੇ ਟਾਈਮ ਦੇ ਵਿੱਚ ਰਹਿੰਦੇ ਹਾਂ। ਉਹਦੇ ਵਿੱਚ ਕਈ ਵਾਰ ਜਿਹੜੀ ਜਾਣਕਾਰੀ ਹੁੰਦੀ ਆ, ਅੱਧ ਕੱਚੀ ਜਾਣਕਾਰੀ ਹੁੰਦੀ ਆ, ਸਟੀਕ ਜਾਣਕਾਰੀ ਨਹੀਂ ਹੁੰਦੀ। ਪਰ ਉਹਨੂੰ ਲਾਈਕਸ ਐਂਡ ਵਿਊ ਦੇ ਲਾ ਕੇ ਕਈ ਵਾਰ ਤਾਂ ਇਨਫੋਰਮੇਸ਼ਨ ਬੜੀ ਐਗਜ਼ੈਜਰੇਟ, ਮੋਸਟਲੀ ਇਨਫੋਰਮੇਸ਼ਨ ਬੜੀ ਐਗਜ਼ੈਜਰੇਟ ਕਰਕੇ ਪੇਸ਼ ਕੀਤੀ ਜਾਂਦੀ ਆ। ਤੇ ਉਹਦੇ ਵਿੱਚ ਜਿਹੜਾ ਮੇਨ ਤੱਥ ਹੁੰਦਾ ਉਹ ਲੁਕ ਜਾਂਦੇ ਆ। ਸੋ ਇਦਾਂ ਦੀ ਰਾਜਕਰਨ ਜਿਹੜੀ ਸਟੱਡੀ ਹੁੰਦੀ ਆ, ਜਿਹੜੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਤੋਂ ਇਕੱਠੀ ਕੀਤੀ ਗਈ ਹੁੰਦੀ ਆ, ਇਹ ਉਸ ਹਾਈਪ ਦਾ, ਐਗਜ਼ੈਜਰੇਸ਼ਨ ਦਾ ਤੇ ਜਿਹੜੀ ਓਰੀਜਨੈਲਿਟੀ ਦਾ ਨਿਖੇੜਾ ਕਰਨ ਦੇ ਵਿੱਚ ਥੋੜ੍ਹੀ ਜਿਹੀ ਸਾਡੀ ਹੈਲਪ ਕਰਦੀ ਹੈ। ਸੋ ਇਹ ਕਾਰਨ ਕਰਕੇ ਜਿਹੜੀ ਇਦਾਂ ਦੀ ਸਟੱਡੀਜ਼ ਹੁੰਦੀਆਂ, ਇਹਨਾਂ ਦੇ ਉੱਤੇ ਮੈਂ ਬਹੁਤ ਜਿਹੜੀ ਨਜ਼ਰ ਰੱਖਦਾ। ਹੂੰ, ਹੂੰ, ਇੱਕ ਹੂੰ, ਹੂੰ। ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਹ ਵੀ ਦੱਸ ਦੇਵਾਂ ਕਿ ਦੇਖੋ ਤੁਸੀਂ ਜਦੋਂ ਆਪਾਂ ਕਿਸੇ ਪ੍ਰੋਬਲਮ ਨੂੰ ਸਮਝਣਾ ਹੋਏ ਜਾਂ ਜੋ ਸਾਡੇ ਸਾਹਮਣੇ ਚੀਜ਼ਾਂ ਆ ਰਹੀ ਉਹਦੇ ਕਈ ਪੱਖ ਹੁੰਦੇ ਆ ਤੇ ਹਾਂਜੀ। ਕਈ ਵਾਰ ਆਪਣੇ ਸਰੋਤੇ ਤੇ ਵਿਊਅਰਸ ਗੱਲ ਕਰਦੇ ਯਾਰ ਇਹ ਬਹੁਤ ਵਾਰ ਇਸ ਚੀਜ਼ ਨੂੰ ਰਿਪੀਟ ਕਰਦੇ ਆ ਆਪਾਂ ਜਦੋਂ ਹਨਾ ਜੌਬਸ ਐਂਡ AI ਦੀ ਗੱਲ ਕਰਦੇ ਆ ਤੇ ਉਹ ਮੈਂ ਇਹ ਦੱਸਦੇ ਜਾਵਾਂ ਆਪਣੇ ਸਰੋਤੇ ਤੇ ਵਿਊਅਰਸ ਨੂੰ ਵੀ ਆਪਾਂ ਉਸ ਇਸ਼ੂ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਇਹ ਕਿਹਾ ਜਾਂਦਾ ਹੈ ਕਿ ਮੈਂ ਇਹ ਮੈਕਸਿਮਾਈਜ਼ਰ ਹੈਗਾ ਜੌਬ ਰਿਪਲੇਸਮੈਂਟ ਦਾ ਹੁਣ ਤੱਕ ਦਾ ਹਾਂਜੀ। ਹੂੰ, ਇਹਦੀ ਹੂੰ, ਹੂੰ। ਡਰਾਈਵਿੰਗ ਫੈਕਟਰ ਆ ਸੋ ਉਹਨੂੰ ਇੱਕ ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਕਹਿ ਸਕਦੇ ਹਾਂ, ਅਸੈਂਬਲੀ ਲਾਈਨਸ ਚੇਂਜ ਹੋਣ ਤੋਂ ਬਾਅਦ ਹਾਂਜੀ, ਰੋਬੋਟਿਕ ਹਾਂਜੀ। ਪ੍ਰੋਡਕਸ਼ਨ। ਉਹ ਤੋਂ ਬਾਅਦ ਉਹ ਤੋਂ ਜਿਹੜਾ ਉਹਦਾ ਫ਼ਰਕ ਇਹਦੇ ਨਾਲ ਇਹ ਹੈ ਕਿ ਇਹ ਜਿਹੜੀ ਟਰਾਂਸਫਰਮੇਸ਼ਨ ਹੈ ਬੜੀ ਤੇਜ਼ੀ ਨਾਲ ਹੋ ਰਹੀ ਹੈ। ਇਹਦਾ ਡਿਫਰੈਂਸ ਆ, ਕੀ ਡਿਫਰੈਂਸ ਆ? ਹੂੰ, ਹੂੰ, ਤੇ ਹੁਣ ਹੂੰ। ਐਡਾ ਵੱਡਾ ਰਾਜਕਰਨ ਵਰਤਾਰਾ ਉਹ 1-2 ਟਾਕ ਸ਼ੋਅ ਦੇ ਵਿੱਚ ਆਪਾਂ ਉਹਨੂੰ ਨਹੀਂ ਕਵਰ ਕਰ ਸਕਦੇ ਨਹੀਂ ਕਰ ਕਿਉਂਕਿ ਸਕਦੇ, ਕਈ ਪੱਖ ਬਿਲਕੁਲ। ਹੁੰਦੇ ਆ, ਹਨਾ? ਤੇ ਉਹ ਸਾਰੇ ਹੂੰ, ਪੱਖਾਂ ਨੂੰ ਆਪਾਂ ਨੂੰ ਸਮਝਣ ਦੀ ਲੋੜ ਆ। ਤੇ ਹੂੰ। ਜਦੋਂ ਆਪਾਂ ਵੱਖ-ਵੱਖ ਪੱਖਾਂ ਜਾਂ ਪਹਿਲੂਆਂ ਨੂੰ ਉਹਨੂੰ ਸਮਝਣ ਦੀ ਗੱਲ ਕਰਦੇ ਆ ਜਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤੇ ਉਹਦੇ ਵਿੱਚ ਸਾਨੂੰ ਜਿਹੜੀ ਪੂਰੀ ਸਮੱਸਿਆ ਵਾ ਉਹਦਾ ਹੱਲ ਕੋਈ ਨਾ ਕੋਈ ਸਾਹਮਣੇ ਦਿਖਣ ਲੱਗ ਪੈਂਦਾ ਵੀ ਓਕੇ ਆਹ ਸਮੱਸਿਆ ਤੇ ਆਪਾਂ ਆਹ ਸਟੈਪ ਲੈ ਲਈਏ ਉਸ ਸਮੱਸਿਆ ਤੋਂ ਆਪਾਂ ਬਚ ਜਾਵਾਂਗੇ, ਹਨਾ? ਤਾਂ ਕਰਕੇ ਜਿਹੜੀ ਇਦਾਂ ਦੀ ਜਿਹੜੀ ਆ ਰਿਪੋਰਟਡ ਆਥੋਰਾਈਜ਼ਡ ਜਿਹੜੀਆਂ ਰਿਪੋਰਟਸ ਹੁੰਦੀਆਂ ਬਾਏ ਦ ਵੇ ਐਂਥਰੋਪਿਕ ਦੀ ਇਹ ਰਿਪੋਰਟ ਆ ਜਿਹਦੇ ਬਾਰੇ ਆਪਾਂ ਗੱਲ ਹੂੰ, ਹੂੰ। ਕਰਨੀ ਆ ਤੇ ਉਹਦੇ ਕਰਕੇ ਜਦੋਂ ਆਪਾਂ ਇਦਾਂ ਦੀ ਸਟੱਡੀ ਕਰਦੇ ਆ ਤੇ ਉਹ ਸਾਡੇ ਮੈਨੂੰ ਲੱਗਦਾ ਕਿ ਕਾਫੀ ਬੈਨੀਫੀਸ਼ੀਅਲ ਹੁੰਦੀ ਆ। ਸੋ ਇਹ ਰਾਜਕਰਨ ਐਂਥਰੋਪਿਕ ਦੀ ਜਿੱਦਾਂ ਮੈਂ ਦੱਸਿਆ ਇਹ ਰਿਪੋਰਟ ਆ ਲੇਬਰ ਮਾਰਕੀਟ ਇੰਪੈਕਟ ਆਫ AI ਅ ਨਿਊ ਮੈਜਰ ਐਂਡ ਅਰਲੀ ਐਵੀਡੈਂਸ, ਹੈਨਾ? ਹੂੰ। ਸੋ ਅਰਲੀ ਐਵੀਡੈਂਸ ਇੱਥੇ ਇਸ ਲਈ ਨਾਂ ਲਿਆ ਕਿਉਂਕਿ ਜੇ ਤੁਸੀਂ ਓਵਰਆਲ ਟੈਕਨੋਲੋਜੀ ਨੂੰ AI ਨੂੰ ਦੇਖਿਆ ਜਾਏ ਤੇ ਇਹਦੀ ਜਿਹੜੀ ਮਾਰਕੀਟ ਅਡਾਪਸ਼ਨ ਆ ਉਹ ਫਿਰ ਵੀ ਅਜੇ ਅਰਲੀ ਸਟੇਜਸ ਵਿੱਚ ਆ ਅਤੇ ਜਿੱਦਾਂ ਉਹਨਾਂ ਦੇ ਇੰਪੈਕਟ ਆਉਣ ਵਾਲੇ ਟਾਈਮ ਦੇ ਵਿੱਚ ਉਹ ਆਪਾਂ ਅਰਲੀ ਸਟੇਜਸ ਦੇ ਵਿੱਚ ਜਾ ਰਹੇ ਆ ਤੇ ਜੋ ਆਪਾਂ ਅਰਲੀ ਸਟੇਜਸ ਦੇ ਵਿੱਚ ਹੁੰਦੇ ਆ ਤੇ ਉਹਦੇ ਵਿੱਚ ਪਹਿਲੀ ਚੀਜ਼ ਉਹਦੇ ਇੰਪੈਕਟ ਅਜੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਏ ਹੁੰਦੇ। ਨੰਬਰ 2 ਦੇ ਉੱਤੇ ਓਪਰਚੁਨਿਟੀਜ਼ ਵੀ ਬਹੁਤ ਬਣਦੀ ਆ, ਹਨਾ? ਉਸ ਅਰਲੀ ਜਦੋਂ ਪ੍ਰੋਸੈਸ ਨੂੰ ਆਪਾਂ
ਕਿਸੇ ਵੀ ਵੇਖਿਆ ਹੋਣਾ ਤੁਸੀਂ ਵੀ ਆਪਾਂ ਪੈਸੇ ਦੇ ਪੱਖੋਂ ਵੀ ਦੇਖੀਏ ਕਿ ਜਦੋਂ ਬਿਟਕੋਇਨ अर्ਲੀ ਸਟੇਜਸ ਵਿੱਚ ਸੀ, ਹੈ ਨਾ, ਜਾਂ ਕੋਈ ਵੀ ਟੈਕਨੋਲੋਜੀ ਜਦੋਂ अर्ਲੀ ਸਟੇਜ NFT ਜਦੋਂ ਆਈ ਸੀ। ਚਲੋ ਜੋ ਵੀ ਆ, ਉਹ ਜਦੋਂ अर्ਲੀ ਸਟੇਜ ਵਿੱਚ ਹੁੰਦੇ ਤਾਂ ਤੁਹਾਡਾ ਤੁਸੀਂ ਫਾਈਨੈਂਸ਼ੀਅਲੀ ਉਹਦੇ ਬੈਨੀਫਿਟ ਹੋ ਜਾਂਦੇ ਹੋ, ਹਨਾ। ਸੋ ਆਪਾਂ AI ਟੈਕਨੋਲੋਜੀ ਤੇ ਅਜੇ ਵੀ अर्ਲੀ ਸਟੇਜਸ ਦੇ ਵਿੱਚ ਆ ਇਹਨੂੰ ਅਡਾਪਸ਼ਨ ਨੂੰ ਲੈ ਕੇ, ਤੇ ਉਹਦੇ ਵਿੱਚ ਤੁਸੀਂ ਇਹ ਆ ਕਿ ਜੇ ਹੁਣ ਆਪਾਂ ਕੋਈ ਨਾ ਕੋਈ ਆਈਡੀਆ ਜਾਂ ਬਣਨ ਨੂੰ ਇਹਦੇ ਬਣ ਸਕੀਏ, ਤਾਂ ਉਹਦੇ ਨਾਲ ਆਪਾਂ ਨੂੰ ਆਉਣ ਦੇ ਟਾਈਮ ਦੇ ਵਿੱਚ ਆਪਣੀ ਜੋਬ ਸਿਕਿਉਰਿਟੀ ਦੇ ਪੱਖੋਂ ਵੀ, ਆਪਣੀ ਬਿਜ਼ਨਸ ਸਿਕਿਉਰਿਟੀ ਦੇ ਪੱਖੋਂ ਵੀ, ਤੇ ਆਪਣੀ ਜਿਹੜੀ ਆਪਾਂ ਟਰਮ ਯੂਜ਼ ਕਰਦੇ ਹੁੰਦੇ ਹਾਂ ਕਿ ਆਪਣਾ ਸਰਵਾਈਵ ਨਹੀਂ ਥਰਾਈਵ ਕਰਨ ਦੇ ਪਰਸਪੈਕਟਿਵ ਤੋਂ ਵੀ, ਜੇ अर्ਲੀ ਸਾਡੇ ਕੋਲ ਜਾਣਕਾਰੀ ਹੋਏ ਤੇ ਇਹ ਆਪਾਂ ਨੂੰ ਬੈਨੀਫਿਟ ਕਰੂਗੀ, ਫਾਇਦੇ ਨਹੀਂ, ਦਊ। ਬਿਲਕੁਲ ਬਿਲਕੁਲ। ਸੋ ਇਹ ਤੁਸੀਂ ਹੁਣ ਆਪਾਂ ਗੱਲ ਤੇ ਉਹਨੇ ਜਿਹੜਾ ਤੁਸੀਂ ਸਵਾਲ ਪੁੱਛਿਆ ਪਹਿਲਾਂ ਕਿ ਆਪਾਂ ਇਹ ਕਿਉਂ ਇਹ ਕੀ ਪਰਪਸ ਕੀ ਸੀ ਇਸ ਰਿਪੋਰਟ ਦਾ, ਹੈ ਨਾ। ਸੋ ਬੇਸਿਕਲੀ ਸਾਨੂੰ ਪਤਾ ਵੀ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਇਹਨੂੰ ਇੰਪਾਵਰ ਕਰਦੀ ਹੈ ਲਾਰਜ ਲੈਂਗੁਏਜ ਮਾਡਲ, LLM ਵੀ ਕਹਿੰਦੇ ਆ ਨਾ। ਸੋ ਐਂਥਰੋਪਿਕ ਨੇ ਕਿਹਾ ਵੀ ਦੇਖਿਆ ਵੀ ਜਦੋਂ ਦਾ ਲਾਰਜ ਲੈਂਗੁਏਜ ਮਾਡਲ ਆ ਕਲਾਊਡ ਵੈਰੀ ਸਕਸੈਸਫੁਲ ਇਨ ਕੋਡਿੰਗ ਅਮੰਗ ਅਦਰ ਟਾਸਕ, ਹੋਰ ਵੀ ਬਹੁਤ ਕਰਦੀ ਪਰ ਕੋਡਿੰਗ ਦੇ ਲਈ ਖਾਸ ਤੌਰ ਦੇ ਉੱਤੇ, ਤੇ ਉਹ ਕਹਿੰਦਾ ਵੀ ਅਸੀਂ ਦੇਖੀਏ ਤੇ ਸਹੀ ਐਨਾਲਿਸਿਸ ਤਾਂ ਕਰੀਏ ਵੀ ਇਹ ਜਿਹੜੀ ਰੀਅਲ ਇਕਨੋਮੀ ਆ ਉਹਨੂੰ ਕਿੱਦਾਂ ਇੰਪੈਕਟ ਕਰ ਰਹੀ ਆ, ਜਸਟ ਥਿਓਰੈਟੀਕਲ ਨਹੀਂ ਵੀ ਇੰਨੀ ਪਰਸੈਂਟੇਜ ਦੀ ਪਰਫਾਰਮੈਂਸ ਵਧ ਗਈ ਉਹਦੇ ਕਰਕੇ ਇੰਨੇ ਇੰਜੀਨੀਅਰ ਘੱਟ ਚਾਹੀਦੇ, ਉਦਾਂ ਦੀ ਗੱਲ ਨਹੀਂ, ਪਰ ਰੀਅਲ ਵਰਲਡ ਦਾ ਇੰਪੈਕਟ ਕੀ ਹੋ ਰਿਹਾ। ਸੋ ਉਹਦੇ ਵਿੱਚ ਉਹਨੇ ਰਿਪੋਰਟ ਦਾ ਨਾਂ ਹੀ ਉਹਨਾਂ ਇਦਾਂ ਦਿੱਤਾ ਨਾ, ਅ ਨਿਊ ਮੈਜਰ ਐਂਡ अर्ਲੀ ਐਵੀਡੈਂਸ, ਜਿਹੜਾ ਨਵਾਂ ਨਿਊ ਮੈਜਰ ਨਵਾਂ ਮੈਜਰ ਉਹਨਾਂ ਸਾਹਮਣੇ ਲੈ ਕੇ ਆਏ ਆ, ਉਹ ਮੈਟ੍ਰਿਕ ਦਾ ਨਾਂ ਉਹਨਾਂ ਦਿੱਤਾ ਅਬਜ਼ਰਵਡ ਐਕਸਪੋਜ਼ਰ, ਠੀਕ ਆ। ਅਬਜ਼ਰਵ ਜਿਹੜਾ ਇੱਕ ਰੀਅਲ ਮਾਰਕੀਟ ਦੇ ਵਿੱਚ ਉਹਨਾਂ ਅਬਜ਼ਰਵ ਕੀਤਾ, ਹੈ ਕਿ AI ਮਾਰਕੀਟ ਦੇ ਵਿੱਚ ਐਕਚੁਅਲੀ ਕਿੰਨੇ ਲੋਕੀ ਉਹਨੂੰ ਰੀਅਲ ਵਰਕ ਦੇ ਵਿੱਚ ਯੂਜ਼ ਕਰ ਰਹੇ ਆ, ਹੈ ਨਾ, ਆਪਣੇ ਆਕੂਪੇਸ਼ਨ ਦੇ ਵਿੱਚ, ਜੌਬ ਵਿੱਚ ਹੈਲਪ ਕਰਨ ਦੇ ਲਈ, ਜਾਂ ਬਿਜ਼ਨੈਸਿਸ ਉਹਨੂੰ ਯੂਜ਼ ਕਰ ਰਹੇ ਆ। ਤੇ ਇਹਨੇ ਕਿਉਂਕਿ ਹੁਣ ਇੱਕ ਚੀਜ਼ ਰਾਜ ਕਰਨ, ਇਹਨਾਂ ਵੱਡੀਆਂ ਕੰਪਨੀ ਹੋ ਗਈਆਂ ਜਿੱਦਾਂ ਗੂਗਲ ਹੋ ਗਈ, ਤੁਹਾਡੀ ਕਲਾਊਡ ਵੀ ਹੋ ਗਈ, ਜਾਂ ਚੈਟ GPT ਹੋ ਗਈ, ਇਹਨਾਂ ਕੋਲ ਬੈਨੀਫਿਟ ਸਭ ਤੋਂ ਵੱਡਾ ਹੁੰਦਾ ਵਾ ਡੇਟਾ ਦਾ। ਬਹੁਤ ਜ਼ਿਆਦਾ ਲੋਕੀ ਐਟ ਅ ਗਿਵਨ ਟਾਈਮ ਮਿਲੀਅਨਸ ਆਫ ਲੋਕੀ, ਹੈ ਨਾ, ਇਨ ਐਨੀ ਆਵਰ ਉਸ ਉਹਨੂੰ ਵਰਤ ਰਹੇ ਹੁੰਦੇ ਆ। ਸੋ ਇਹਨਾਂ ਜਿਹੜੀਆਂ ਅਨੋਨਿਮਾਈਜ਼ਡ ਜਿਹੜਾ ਡੇਟਾ ਉਹ 'ਚੋਂ ਇਕੱਠਾ ਕੀਤਾ AI ਇੰਟਰੈਕਸ਼ਨ ਦਾ, ਉਹਦੇ ਵਿੱਚ ਇਹਨੇ ਦੇਖਿਆ ਕਿ ਲੋਕ ਕਿਹੜੇ ਕੰਮਾਂ ਦੇ ਵਾਸਤੇ AI ਸਿਸਟਮਸ ਨੂੰ ਯੂਜ਼ ਕਰ ਰਹੇ ਆ। ਸੋ ਉਹਦਾ ਜਿਹੜਾ ਸਾਰਾ ਡੇਟਾ ਇਕੱਠਾ ਕਰਕੇ ਤੇ ਉਹਦੇ ਜਿਹੜੇ ਕੀ ਫਾਈਂਡਿੰਗਸ ਆ ਉਹ ਸਾਡੇ ਸਾਹਮਣੇ ਲੈ ਕੇ ਆਏ ਜੀ। ਸੋ ਇਹਨਾਂ ਫਾਈਂਡਿੰਗਸ ਦੇ ਉੱਤੇ ਜਿਹੜੀ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਵੀ ਨਿਕਲਿਆ ਕੀ ਇਸ ਸਟੱਡੀ ਦੇ ਵਿੱਚੋਂ, ਕੀ ਦੱਸਦੀ ਹੈ ਜਿਹੜੀ ਐਂਥਰੋਪਿਕ ਦੇ ਦੁਆਰਾ AI ਦੇ ਇੰਪੈਕਟ ਲੇਬਰ ਮਾਰਕੀਟ ਨੂੰ ਜਿਹੜਾ ਉਹ ਲੈ ਕੇ ਵੀ ਕਿੱਦਾਂ ਦੇ ਆ, ਵੀ ਇਹ ਨਵਾਂ ਮੈਜਰ ਤਾਂ ਹੈਗਾ ਆ, अर्ਲੀ ਐਵੀਡੈਂਸ ਆ, ਫਾਈਂਡਿੰਗਸ ਕੀ ਆ ਜੇ ਆਪਾਂ ਮੁੱਖ ਤੌਰ ਦੇ ਉੱਤੇ ਝਾਤ ਮਾਰਨੀ ਹੋਵੇ ਤਾਂ। ਹਾਂਜੀ, ਜਿਹੜੇ ਦੋ ਇਹਨੂੰ ਸਮਰਾਈਜ਼ ਕਰ ਲਈਏ ਤੇ ਇਹਦੇ ਦੋ ਮੇਨ ਕੀ ਫਾਈਂਡਿੰਗਸ ਆ। ਪਹਿਲੀ ਫਾਈਂਡਿੰਗ ਤੇ ਇਹ ਹੈ ਵੀ AI ਦੇ ਕਰਕੇ ਮੇਜਰ ਜੌਬ ਲਾਸ ਅੱਜ ਤੱਕ ਨਹੀਂ ਹੋਇਆ, ਸੋ ਫਾਰ ਨਹੀਂ ਹੋਇਆ ਉਹਨਾਂ ਦੇ ਕਹਿਣ ਦੇ ਮੁਤਾਬਿਕ, ਪਰ ਇਹਨੂੰ ਕੰਟੈਕਸਟ ਵਿੱਚ ਸਮਝਣ ਦੀ ਰਾਜ ਕਰਨ ਬਹੁਤ ਲੋੜ ਆ, ਮੈਂ ਉਹ ਦੱਸੂਗਾ, ਹਨਾ। ਪਹਿਲਾਂ ਇਹਦੀ ਕੀ ਫਾਈਂਡਿੰਗ ਆ ਕਿ ਅਜੇ AI ਦੇ ਕਰਕੇ ਓਵਰਆਲ ਇੰਪਲੋਇਮੈਂਟ ਦੇ ਉੱਤੇ ਕੋਈ ਮੇਜਰ ਫਰਕ ਨਹੀਂ ਪਿਆ। ਇਹਦੇ ਵਿੱਚ ਵਰਡ ਨਾ ਯੂਜ਼ ਕੀਤਾ, ਧਿਆਨ ਰੱਖਿਓ, ਸੋ ਫਾਰ, ਠੀਕ ਆ। ਦੂਸਰੀ ਚੀਜ਼ ਇਹ ਆ ਕਿ ਜਿਹੜੀ ਲੇਬਰ ਮਾਰਕੀਟ ਦਾ ਇੰਪੈਕਟ ਆ ਸਟਿਲ ਅਜੇ अर्ਲੀ ਸਟੇਜਸ ਦੇ ਵਿੱਚ ਆ, ਵੈਰੀ अर्ਲੀ। ਹਾਂ, ਪਰ ਨਾਲ ਦੀ ਨਾਲ ਉਹਨੇ ਇਹ ਗੱਲ ਕਹੀ ਆ ਕਿ ਜਿਹੜੇ ਵਾਰਨਿੰਗ ਸਿਗਨਲ ਆ ਉਹ ਐਗਜ਼ਿਸਟ ਕਰਦੇ, ਜਿਹੜੇ ਸਿਗਨਲਸ ਐਗਜ਼ਿਸਟ ਕਰਦੇ, ਭਾਵੇਂ ਕਿ ਇੰਪੈਕਟ ਉਸ ਵੱਡਾ, ਹੈ ਨਾ, ਅਜੇ ਨਹੀਂ, ਪਰ ਹੋਊਗਾ, ਇਹ ਸਿਗਨਲ ਹੈਗੇ ਆ। ਹਾਂ, ਸਿਗਨਲ ਐਗਜ਼ਿਸਟ ਕਰਦੇ ਆ ਵੀ ਇਹ ਵੱਡਾ ਇੰਪੈਕਟ ਹੋਊਗਾ ਹੀ ਹੋਊਗਾ। ਸੋ ਦੋ ਕੀ ਫਾਈਂਡਿੰਗਸ ਇਹਦੀਆਂ ਇਹ ਆ। ਹੁਣ ਆਪਾਂ ਸਿਗਨਲਸ ਦੀ ਗੱਲ ਕਰ ਲੈਨੇ ਆ। ਸਿਗਨਲ ਕਿਹੜੇ ਰਾਜ ਕਰਨ ਐਗਜ਼ਿਸਟ ਕਰਦੇ ਆ, ਤੇ ਇੱਕ ਤਾਂ ਇਹ ਹੈ ਕਿ ਜਿਹੜੇ ਲੇ ਆਫ ਹੈ ਨਾ, ਉਹ ਤੇ ਕਾਫੀ ਜ਼ਿਆਦਾ ਰਾਜ ਕਰਨ ਸੁਰਖੀਆਂ ਬਣ ਜਾਂਦੇ ਆ, ਹੈ ਨਾ। ਅਸੀਂ ਦੇਖਿਆ ਪਿੱਛੇ ਜੇ ਬਲੌਕ ਨੇ 40% ਆਪਣੇ ਬੰਦੇ ਲੇ ਆਫ ਕੀਤੇ, ਸਿੱਧਾ ਸਪਸ਼ਟ ਤੌਰ ਤੇ ਕਿਹਾ ਵੀ AI ਕਰਕੇ ਆਪਾਂ ਹੋਇਆ। ਹੋਰ ਵੀ ਅਸੀਂ ਕੰਪਨੀਜ਼ ਦੇ ਵਿੱਚ AI ਕਰਕੇ ਲੇ ਆਫ ਜਿਹੜਾ ਪਿਛਲੇ 2025 ਦੇ ਵਿੱਚ ਆਲਮੋਸਟ ਅਸੀਂ ਕਾਫੀ ਕੰਪਨੀਜ਼ ਦੇ ਵਿੱਚ ਇਹ ਦੇਖਦੇ ਆਏ ਹਾਂ, ਹੈ ਨਾ। ਪਰ ਜਿਹੜੀ ਚੀਜ਼ ਮਾਰਕੀਟ ਦੇ ਵਿੱਚ ਨਹੀਂ ਆਉਂਦੀ, ਜਿਹੜੀ ਨਿਊਜ਼ ਵਿੱਚ ਨਹੀਂ ਆਉਂਦੀ, ਉਹ ਜਿਹੜੀ ਰਾਜਕਰ ਨੇ ਇਸ ਰਿਪੋਰਟ ਦੇ ਵਿੱਚ ਉਹਨਾਂ ਕੁੰਡੀ ਫੜੀ ਆ, ਉਹ ਦੱਸਣੀ ਜ਼ਰੂਰੀ ਆ ਕਿ ਜਿਹੜੇ ਪਹਿਲਾ ਇੰਪੈਕਟ ਆਰਟੀਫਿਸ਼ੀਅਲ ਇੰਟੈਲੀਜੈਂਸ ਹੈਗਾ, ਉਹ ਹੈਗਾ ਇਨ ਰਿਡਿਊਸਡ ਹਾਇਰਿੰਗ ਆਫ AI ਐਕਸਪੋਜ਼ਡ ਪ੍ਰੋਫੈਸ਼ਨਸ। ਇਹ ਹਾਇਰਿੰਗ ਹੀ ਘਟ ਗਈ, ਹਾਇਰਿੰਗ ਦੇ ਨੰਬਰ ਜਿੱਥੇ ਉਹਨਾਂ ਨੂੰ 100 ਬੰਦੇ ਚਾਹੀਦੇ ਸੀ, ਉਹ ਹੁਣ 100 ਪੋਜੀਸ਼ਨਾਂ ਨਹੀਂ ਹੈਗੀਆਂ, ਕਿਤੇ 80 ਆ, ਕਿਤੇ 70 ਆ, ਕਿਤੇ 60 ਆ, ਹੈ ਨਾ, ਏਦਾਂ ਦੀ ਚੀਜ਼। ਵੀ ਜਿਹੜੇ ਸਭ ਤੋਂ ਵੱਧ ਜਿਹੜੇ ਪ੍ਰੋਫੈਸ਼ਨ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਉਹ ਐਕਸਪੋਜ਼ ਹੋਇਆ। ਮਿਸਾਲ ਦੇ ਤੌਰ ਦੇ ਉੱਤੇ ਓਵਰਆਲ ਉਹਨਾਂ ਗੱਲ
ਜਿਹੜੀ ਗੱਲ ਕੀਤੀ ਇਹਨਾਂ ਇੱਕ ਐਗਜ਼ਾਮਪਲ ਆਪਾਂ ਲੈ ਕੇ ਚੱਲਦੇ ਕਿ ਜੌਬ ਫਾਈਂਡਿੰਗ ਰੇਟ ਜਿਹੜੇ ਆ ਇਹਦਾ ਹੁਣ ਰਾਜਗੁਰੂ ਸਭ ਤੋਂ ਵੱਡਾ ਇੰਪੈਕਟ ਧਿਆਨ ਰੱਖਣ ਵਾਲੀ ਗੱਲ ਆ ਕਿ ਇਹਨਾਂ ਨੂੰ ਪਊਗਾ। ਉਹ ਇਹ ਹੂੰ, ਆ ਹੂੰ। ਕਿ ਜਿਹੜੇ ਯੰਗ ਵਰਕਰ ਆ ਇਹਨਾਂ ਹਾਈਲੀ ਐਕਸਪੋਜ਼ ਆਕੂਪੇਸ਼ਨਸ ਦੇ ਵਿੱਚ ਉਹਨਾਂ ਦੇ ਜਿਹੜੀ ਜੌਬ ਫਾਈਂਡਿੰਗ ਰੇਟ ਆ ਉਹਦੇ ਵਿੱਚ ਤਕਰੀਬਨ 2022 ਤੋਂ 2022 ਦੇ ਵਿੱਚ ਚੈਟ ਜੀਪੀਟੀ ਆਉਂਦਾ ਨਾ ਆਪਣੇ ਸਾਹਮਣੇ, ਹਾਂਜੀ। ਤੇ ਉਹਦੇ ਤੋਂ ਲੈ ਕੇ ਹੁਣ ਤੱਕ ਜਿਹੜਾ ਉਹਨਾਂ ਦਾ ਜੌਬ ਇੰਪੈਕਟ ਆ ਉਹਦੇ ਵਿੱਚ 14% ਦੀ ਲਗਾਤਾਰ ਜਿਹੜੀ ਆ ਕਟੌਤੀ ਆਈ ਆ। ਹੂੰ, 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 ਹੂੰ। 14% ਹੈ ਨਾ। 14%। ਹੂੰ, ਹਾਂ, ਹੂੰ, ਸੋ ਇਹਦਾ ਹੂੰ। ਮਤਲਬ ਇਹ ਆ ਕਿ ਸਭ ਤੋਂ ਵੱਡੇ ਇੰਪੈਕਟ ਕਿਹੜੇ ਹੋਏ ਜਿੱਦਾਂ ਮੈਂ ਦੱਸੀ ਵੀ ਐਂਟਰੀ ਲੈਵਲ ਓਪਰਚੁਨਿਟੀ ਜਿਹੜੇ ਸਾਡੇ ਨਿਊ ਕਾਲਜ ਗ੍ਰੈਡ ਆ ਜਿਨ੍ਹਾਂ ਦੇ ਕੋਲ ਐਕਸਪੀਰੀਅੰਸ ਨਹੀਂ ਹੈਗਾ ਹਨਾ, ਉਹ ਇੱਕ ਮੇਜਰ ਪੈਟਰਨ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਵਾ। ਹੁਣ ਹੂੰ। ਉਹਦੇ ਵਿੱਚ ਜਿਹੜੀ ਅਗਲੀ ਗੱਲ ਕੀਤੀ ਆ ਉਹ ਤੁਸੀਂ ਹਨਾ ਹੁਣ ਕਹੋਗੇ ਵੀ ਜਿਹੜੇ ਐਕਸਪੋਜ਼ਡ ਕਿਹੜੇ ਆਕੂਪੇਸ਼ਨ ਜਾਂ ਸਭ ਤੋਂ ਵੱਧ ਐਕਸਪੋਜ਼ਡ ਜੌਬ ਕਿਹੜੀਆਂ ਵਾ, ਤੇ ਰਾਜ ਕਰਨ ਉਹੀ ਜੌਬਸ ਆ ਜਿਨ੍ਹਾਂ ਦੀ 2022 ਦੇ ਵਿੱਚ ਸਭ ਤੋਂ ਵੱਧ ਡਿਮਾਂਡ ਸੀ। ਹੁਣ ਸਭ ਤੋਂ ਵੱਡਾ ਜਿਹੜਾ ਐਕਸਪੋਜ਼ਡ ਇਹਨਾਂ ਦੀ ਰਿਪੋਰਟ ਦੇ ਅਕੋਰਡਿੰਗਲੀ ਜਿਹੜਾ ਜੌਬ ਉਹ ਹੈਗੀ ਹੈ ਕੰਪਿਊਟਰ ਪ੍ਰੋਗਰਾਮਰ। ਤੇ ਇੱਥੇ ਮੈਂ ਥੋੜਾ ਜਿਹਾ ਇੱਥੇ ਪੌਜ਼ ਲੈ ਲਈ ਨਾ ਆਪਣੀ ਗੱਲਬਾਤ ਨੂੰ ਕਿਉਂਕਿ ਆਪਾਂ ਹੂੰ, ਹੂੰ। ਪਿਛਲੇ ਮੈਨੂੰ ਥੋੜੀ ਆਪਣੇ ਪਿਛਲੇ ਟਾਕ ਸ਼ੋਅ ਦੇ ਨਾਲ ਲਿੰਕ ਕਰਨਾ। ਹੁਣ ਹੂੰ, ਹੂੰ। ਆਪਾਂ ਤਕਰੀਬਨ ਆਪਣੇ ਸਰੋਤੇ ਦੇ ਵਿਊਅਰਸ ਨੂੰ ਸ਼ਾਇਦ ਚੇਤਾ ਹੋਊਗਾ ਕਿ ਤਕਰੀਬਨ ਅੱਜ ਤੋਂ 5-6 ਹਫ਼ਤੇ ਪਹਿਲਾਂ ਆਪਾਂ ਇੱਕ ਟਾਕ ਸ਼ੋਅ ਕੀਤਾ ਸੀ ਜਿਹਦੇ ਬਾਰੇ ਅਸੀਂ ਗੱਲ ਕੀਤੀ ਸੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਿੱਧਾ ਇੰਪੈਕਟ ਹੈਗਾ ਇਮੀਗ੍ਰੇਸ਼ਨ ਦੇ ਉੱਪਰ। ਹੂੰ, ਹੂੰ, ਹੂੰ। ਤੇ ਹੁਣ ਇਹਦੇ ਵਿੱਚ ਇਹ ਜਿਹੜੀ ਜੌਬ ਦੀ ਆਪਾਂ ਗੱਲ ਕਰਦੇ ਆ ਵੀ ਮੱਚ ਐਕਸਪੋਜ਼ਡ ਆਕੂਪੇਸ਼ਨ ਆ ਉਹਦੇ ਵਿੱਚ ਹੈਗੇ ਕੰਪਿਊਟਰ ਪ੍ਰੋਗਰਾਮਰਸ ਜਿਨ੍ਹਾਂ ਦੇ ਤਕਰੀਬਨ 74% 3/4 ਅਬਾਊਟ 75% ਹੈ ਨਾ ਕਹਿ ਲਓ ਹੂੰ, ਉਹਨਾਂ ਦੇ ਹੂੰ। ਟਾਸਕ ਐਕਸਪੋਜ਼ਰ ਏਆਈ ਦੇ ਨਾਲ ਹੈਗੇ ਆ। ਸੋ ਰਾਜਕਰਨ ਜੇ ਤੁਹਾਡੇ ਕੋਲ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੇ 75 ਬੰਦਿਆਂ ਦੇ ਇਕੁਇਵਲੈਂਟ ਜਿਹੜੇ ਉਹਨਾਂ ਦੀ ਕਿਉਂਕਿ ਮੈਂ ਅਜੇ ਸਟਿਲ ਅਰਲੀ ਸਟੇਜ ਦੇ ਵਿੱਚ ਆ ਪਰ ਐਕਸਪੋਜ਼ ਹੈਗੇ ਆ ਹਨਾ ਉਹਨਾਂ ਦੇ ਹਾਂਜੀ। ਵੀ ਉਹਨਾਂ ਦੇ ਵਿੱਚੋਂ 50% ਜਾਂ 60% ਵੀ ਜਿਹੜਾ ਟਾਸਕ ਆ ਉਹ ਏਆਈ ਜਿਹੜੀ ਆ ਉਹ ਪ੍ਰੋਗਰਾਮਿੰਗ ਦਾ ਕਰ ਲੈਂਦੀ ਆ ਤੇ ਕੀ ਸਾਨੂੰ ਉਹਨੇ ਪ੍ਰੋਗਰਾਮਰ ਚਾਹੀਦੇ ਆ ਜਿੰਨੇ ਆਪਾਂ ਨੂੰ ਬੈਸਟ ਵਿੱਚ ਆ। ਹੁਣ ਇਹਦੇ ਤੋਂ ਤੁਸੀਂ ਅੰਦਾਜ਼ੇ ਲਾ ਸਕਦੇ ਹੋ ਕਿ ਜਿਹੜਾ $1 ਲੱਖ ਜਾਂ H1B ਉੱਤੇ ਜਿਹੜੀ ਸਖਤੀ ਹੋ ਰਹੀ ਆ ਇਹਦਾ ਲੈਣਾ ਦੇਣਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਆ ਜਾਂ ਡੈਫੀਨਿਟਲੀ ਏਆਈ ਦੇ ਨਾਲ। ਵਾ ਤੇ ਜਾਂ ਜਿਹੜੀ ਸਟੇਟਸ ਹੁੰਦੀਆਂ ਵਾ ਨੇਸ਼ਨ ਸਟੇਟਸ ਹੁੰਦੀਆਂ ਜਿਨ੍ਹਾਂ ਉਹਨਾਂ ਦਾ 10 ਈਅਰ ਪਲਾਨ 50 ਈਅਰ ਪਲਾਨ ਹੁੰਦੇ ਆ ਉਹਦੇ ਵਿੱਚ ਕਿਉਂਕਿ ਅੱਜ ਜਿਹੜਾ ਆਪਾਂ ਡੇਟਾ ਇੱਥੇ ਬੈਠ ਕੇ ਪਬਲਿਕ ਰਿਪੋਰਟਾਂ ਦੇ ਰਾਹੀਂ ਪੜ੍ਹ ਰਹੇ ਆ ਜਿਹੜੀਆਂ ਕਿਸੇ ਕੰਟਰੀ ਦੀਆਂ ਸਟੇਟ ਹੈ ਨਾ ਕੋਲ ਇਨਫੋਰਮੇਸ਼ਨ ਹੁੰਦੀ ਆ ਹੂੰ। ਉਹ ਇਹ ਇਨਫੋਰਮੇਸ਼ਨ ਉਹਨਾਂ ਕੋਲ 5-10 ਸਾਲ 15 ਸਾਲ ਇਹ ਡੇਟਾ ਉਹਨਾਂ ਦੇ ਕੋਲ ਪਹਿਲਾਂ ਹੀ ਹੁੰਦਾ ਤੇ ਉਹਦੇ ਅਕੋਰਡਿੰਗਲੀ ਉਹ ਆਪਣਾ ਫਿਊਚਰ ਦੀ ਪਲੈਨਿੰਗ ਕਰਦੇ ਆ। ਸੋ ਇਹ ਪ੍ਰੋਬੇਬਿਲਿਟੀਜ਼ ਕੰਪਿਊਟੇਸ਼ਨਸ ਹੁੰਦੀਆਂ ਵੀ ਉਦੋਂ ਤੱਕ ਇਹ ਹੋਊਗਾ ਉਹਦੇ ਹਿਸਾਬ ਦੇ ਨਾਲ ਆਪਾਂ ਨੂੰ ਇਹ ਹੋਣਾ ਲਾਈਕ ਜੇ ਦੇਖਿਆ ਜਾਵੇ ਸਿਆਣੇ ਮੁਲਕਾਂ ਦੀ ਲੀਡਰਸ਼ਿਪ ਸੋਚਦੀ ਤਾਂ ਇਦਾਂ ਹੀ। ਇੱਦਾਂ ਹੀ ਹਰ ਇੱਕ ਮੈਨੂੰ ਲੱਗਦਾ ਕਿ ਹਰ ਇੱਕ ਡਿਵੈਲਪਿੰਗ ਤੇ ਅਨਡਿਵੈਲਪਡ ਮੁਲਕ ਹੁਣ ਮੈਂ ਇੱਦਾਂ ਹੀ ਸੋਚਦਾ। ਹੁਣ ਮੈਨੂੰ ਇਹ ਚੇਤਾ ਕਿ ਜਦੋਂ ਆਪਾਂ ਚਾਈਨਾ ਦੇ ਵਿੱਚ ਹੁੰਦੇ ਸੀ ਚਾਈਨਾ ਦੀ ਸਪੇਸ ਪਾਲਿਸੀ 2010-8 ਵਿੱਚ ਕਾਫੀ ਜ਼ੋਰਾਂ ਸ਼ੋਰਾਂ ਦੇ ਨਾਲ ਉਦੋਂ ਰੌਲਾ ਪੈਂਦਾ ਸੀ ਮੈਂ ਉਦੋਂ ਕਾਫੀ ਚਾਈਨਾ ਮੇਰਾ ਆਉਣ ਜਾਣ ਹੁੰਦਾ ਸੀ। ਇਨਵੈਸਟ ਕਰ ਰਿਹਾ ਸੀਗਾ ਉਦੋਂ। ਬਹੁਤ ਭਾਰੀ ਗਿਣਤੀ ਵਿੱਚ ਚੁੱਪ-ਚਪੀਤੇ ਮੈਨੂਫੈਕਚਰਿੰਗ ਤੋਂ ਪੈਸਾ ਲੈ ਕੇ ਸਪੇਸ ਟੈਕਨੋਲੋਜੀ ਦੇ ਵਿੱਚ ਇਨਵੈਸਟ ਕਰ ਰਿਹਾ ਸੀ। ਹੂੰ, ਹੂੰ। 2024-25 ਦੇ ਵਿੱਚ ਰਾਜ ਕਰਨਾ ਪੌਦੇ ਜਿਹੜੇ ਰਿਜ਼ਲਟ ਆ ਉਹ ਆਪਣੇ ਸਾਹਮਣੇ ਦੇਖਣੇ ਸ਼ੁਰੂ ਹੋਏ ਕਿ ਜੀਪੀਐਸ ਦੇ ਉੱਤੇ ਉਹਨਾਂ ਨੇ ਜਿਹੜੀ ਮੋਨੋਪੋਲੀ ਸੀ ਵੈਸਟ ਦੀ ਉਹ ਤੋੜੀ। ਉਸ ਤੋਂ ਆਪਣਾ ਬਾਅਦ ਬਣਾਇਆ। ਹੂੰ। ਹਾਂਜੀ, ਉਸ ਤੋਂ ਬਾਅਦ ਜਿਹੜੀ ਹੂੰ। ਮਿਲਟਰੀ ਸਪੇਸ ਬੇਸਡ ਐਪਲੀਕੇਸ਼ਨਸ ਆ ਉਹ ਅਸੀਂ ਇੰਡੀਆ ਪਾਕਿਸਤਾਨ ਵਾਰ ਦੇ ਵਿੱਚ ਵੀ ਉਹਦੀ ਕੈਪੇਬਿਲਿਟੀ ਦੇਖੀ। ਸੋ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਵੀ ਫਿਊਚਰ ਅਸੀਂ ਸਾਹਮਣੇ ਦੇਖ ਰਹੇ ਹੁੰਨੇ ਆ ਇਹ ਸਭ ਕੁਛ ਐ ਬਿਲਕੁਲ ਖਲਾ ਦੇ ਵਿੱਚ ਨਹੀਂ ਹੁੰਦਾ ਇਹਦੇ ਪਿੱਛੇ ਕੋਈ ਬਹੁਤ ਜ਼ਿਆਦਾ ਬੈਕ ਐਂਡ ਇਨਫੋਰਮੇਸ਼ਨ ਜਿਹੜੀ ਹੁੰਦੀ ਆ ਉਹ ਇਹ ਸਾਰੀ ਚੀਜ਼ਾਂ ਨੂੰ ਡਰਾਈਵ ਕਰ ਰਹੀ ਹੁੰਦੀ ਆਪਾਂ ਆ। ਮਨੀ ਫਲੋ ਨੂੰ ਸਹਿਜੇ ਅੰਦਾਜ਼ਾ ਲਾ ਸਕਦੇ ਆ ਨਾ ਵੀ ਇਹਨਾਂ ਦੀ ਕਮਿਟਮੈਂਟ ਕਿਹੜੇ ਵਾਲੇ ਪਾਸੇ ਹੈਗੀ ਆ। ਸੋ ਉੱਥੋਂ ਆਪਾਂ ਅਕਸਰ ਇਹ ਗੱਲ ਕਰਦੇ ਹੁੰਨੇ ਵੀ ਫੋਲੋ ਦਾ ਮਨੀ ਵੀ ਹੈਵ ਟੂ ਸੀ ਦੈਟ। ਸੋ ਬਿਲਕੁਲ ਹਰਵਿੰਦਰ ਜਿੱਦਾਂ ਤੁਸੀਂ ਦੱਸ ਰਹੇ ਆ ਨਾ ਕੰਪਿਊਟਰ ਸਾਇੰਸ ਵਾਲੀ ਵੀ ਜਿਹੜੀ ਕੁਝ ਸਮਾਂ ਪਹਿਲਾਂ ਡਿਗਰੀਆਂ ਚਾਹੀਦੀਆਂ ਸੀ ਹੁਣ ਕਿੱਦਾਂ ਆ। ਮੈਨੂੰ ਬਹੁਤ ਸਾਰੇ ਜਿਹੜੇ ਲੋਕ ਦੱਸ ਰਹੇ ਵੀ ਜਿਹੜੇ ਕੰਪਿਊਟਰ ਸਾਇੰਸ ਦੀਆਂ ਡਿਗਰੀ ਹੋਲਡਰ ਆ ਉਹ ਵਿਚਾਰਿਆਂ ਨੂੰ ਇੰਟਰਨਸ਼ਿਪਾਂ ਕਰਨੀਆਂ ਪੈ ਰਹੀਆਂ ਇਹੋ ਜਿਹੀਆਂ ਥਾਵਾਂ ਤੇ ਬਹੁਤ ਘੱਟ ਮਨੀ ਦੇ ਉੱਤੇ ਵੀ ਉਹ ਜੀ ਇਹ ਸਿਚੁਏਸ਼ਨ ਇਸ ਟਾਈਮ ਬਣ ਚੁੱਕੀ ਆ। ਸੋ ਵੱਡਾ ਜਿਹੜਾ ਚੇਂਜ ਆ ਜਿੱਦਾਂ 14% ਇੰਪੈਕਟ ਤੇ ਕਹਿ ਲਓ ਵੀ ਬੇਸਿਕ ਜੌਬ ਸਟਾਰਟਿੰਗ ਲੈਵਲ ਜੌਬ ਆ ਉਹਦੇ ਤੇ ਇਹਨੇ ਕਾਫੀ ਵੱਡਾ ਅਸਰ ਪਾ ਦਿੱਤਾ ਹੈ ਪਹਿਲਾਂ ਹੀ। ਰਾਜਗਨ ਮੈਂ ਜਦੋਂ ਆਪਾਂ ਪਹਿਲਾਂ ਗੱਲ ਕਰਦੇ ਨਾ ਕਿ ਜਦੋਂ ਜੌਬ ਮਾਰਕੀਟ ਦੀ ਆਪਾਂ ਗੱਲ ਕਰਦੇ ਡਿਮਾਂਡ ਸਪਲਾਈ ਦੀ ਹੀ ਗੱਲ ਹੁੰਦੀ ਹੈ ਵੱਡੀ। ਹਾਂਜੀ, ਤੇ ਹਾਂਜੀ। ਤੁਹਾਨੂੰ ਚੇਤਾ ਹੋਣਾ ਕੋਵਿਡ ਦੇ ਦੌਰਾਨ 2020-21 ਦੇ ਵਿੱਚ ਇਹ ਜਿਹੜੀਆਂ ਕੰਪਿਊਟਰ ਪ੍ਰੋਗਰਾਮਿੰਗ ਦੀ ਜਿਹੜੀ ਜੌਬਾਂ ਸੀ ਇਹਦੇ ਆਪਾਂ ਮੈਂ ਦੇਖਦਾ ਕਿ ਪ੍ਰਿੰਸੀਪਲ ਲੈਵਲ ਜਾਂ ਸੀਨੀਅਰ ਲੈਵਲ ਦੀ ਜਿਹੜੀ ਪੋਜੀਸ਼ਨ ਆ ਉਹ $2-2 ਮਿਲੀਅਨ ਨੂੰ ਇਹਨਾਂ ਨੂੰ ਜਾਂਦੀਆਂ ਸੀ ਹੂੰ, 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 ਹੂੰ। ਇਨਕਲੂਡਿੰਗ ਜਿਹੜੇ ਉਹਨਾਂ ਦੇ ਆਰਐਸਯੂਜ਼ ਵਗੈਰਾ ਹੁੰਦੇ ਆ।
ਸੋ ਹੁਣ ਪਰ ਕਿਉਂਕਿ ਇਹ ਹਾਈਪਰ ਇੰਟੈਲੀਜੈਂਟ ਸਿਸਟਮ ਆ ਜਿਹੜੇ ਪ੍ਰੋਗਰਾਮਿੰਗ ਕਰ ਲੈਂਦੇ ਆ ਤੇ ਉਹਦੇ ਕਰਕੇ ਜਿਹੜੇ ਇਹਨਾਂ ਦੇ ਪ੍ਰੋਗਰਾਮਰਸ ਆ ਉਹਨਾਂ ਦੇ ਉੱਤੇ ਦਾ ਇੰਪੈਕਟ ਹੈਗਾ। ਸੋ ਆਪਾਂ ਹੋਰ ਵੀ ਜੌਬਾਂ ਦੀ ਗੱਲ ਕਰਦੇ ਨਾ ਐਕਸਪੋਜ਼ਰ ਦੇ ਉੱਤੇ। ਸੋ ਉਹਦੇ ਵਿੱਚ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵਸ ਉਹਨਾਂ ਦੇ ਤਕਰੀਬਨ 70% ਜਿਹੜੇ ਟਾਸਕ ਆ ਆਟੋਮੇਸ਼ਨ ਨੂੰ ਐਕਸਪੋਜ਼ ਆ। ਸੋ ਹੂੰ, ਕਹਿਣ ਦਾ ਹੂੰ, ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਕਸਟਮਰ ਸਰਵਿਸ ਦੀਆਂ ਰਿਪਰੈਜ਼ੈਂਟੇਸ਼ਨ ਆ ਉਹਦੇ ਉੱਤੇ ਵੀ ਜਿਹੜੇ ਆਪਣੇ ਲੋਕ ਸ਼ਾਇਦ ਉਸ ਹਿਸਾਬ ਨਾਲ ਕੰਪਿਊਟਰ ਪ੍ਰੋਗਰਾਮਿੰਗ ਦੀ ਡਿਗਰੀ ਨਾ ਵੀ ਹੋਣ ਪਰ ਕਸਟਮਰ ਸਰਵਿਸ ਦੀ ਰਿਪਰੈਜ਼ੈਂਟੇਸ਼ਨ ਦੇ ਰਿਲੇਟਡ ਉਹਨਾਂ ਦੀ ਜੌਬਾਂ ਵਾ ਉਹਦੇ ਉੱਤੇ ਵੀ ਕਾਫੀ ਜਿਹੜਾ ਖਤਰਾ ਮੰਡਰਾ ਰਿਹਾ। ਜਿਹੜੇ ਅਗਲੇ 3 ਹੈਗੇ ਆ ਉਹ ਤੇ ਆਪਾਂ ਪਹਿਲਾਂ ਵੀ ਬਾਰ-ਬਾਰ ਗੱਲ ਕਰਦੇ ਸੀਗੇ ਡੇਟਾ ਐਂਟਰੀ ਕਲਰਕਸ ਹੋ ਗਏ, ਮੈਡੀਕਲ ਰਿਕਾਰਡ ਸਪੈਸ਼ਲਿਸਟ ਲੋਕ ਹੋ ਗਏ ਹਨਾ ਜਾਂ ਫਾਈਨੈਂਸ਼ੀਅਲ ਐਨਾਲਿਸਟ ਆ ਜਿਹੜੇ ਲੋਕ ਇਹਨਾਂ ਦੇ ਉੱਤੇ ਤੇ ਇੰਪੈਕਟ ਕਿਉਂਕਿ ਕਾਫੀ ਡੇਟਾ ਆਲਰੇਡੀ ਐਗਜ਼ਿਸਟ ਕਰਦਾ ਡਿਜੀਟਲ ਡੇਟਾ ਕਲੀਨ ਫਾਰਮੈਟ ਦੇ ਵਿੱਚ ਐਗਜ਼ਿਸਟ ਕਰਦਾ ਉਹਦੇ ਤੋਂ ਫਿਊਚਰ ਪ੍ਰੈਡਿਕਸ਼ਨ ਜਿਹੜੀਆਂ ਉਹ ਲਾਈਆਂ ਜਾ ਸਕਦੀਆਂ AI ਕਾਫੀ ਵਧੀਆ ਉਹਦੇ ਉੱਪਰ ਤੇ ਇਹ ਸਾਰੀਆਂ ਚੀਜ਼ਾਂ ਦੇ ਇਹ ਜਿਹੜੀਆਂ ਕੁਝ ਜੌਬਾਂ ਹੈ ਇਹ ਕਾਫੀ ਜ਼ਿਆਦਾ ਐਕਸਪੋਜ਼ਡ ਹੈਗੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਸ ਰਿਪੋਰਟ ਦੇ ਅਨੁਸਾਰ ਜੀ। ਹੂੰ। ਸੋ ਪਰ ਸਾਰੀਆਂ ਜੌਬਸ ਨਹੀਂ ਐਕਸਪੋਜ਼ਡ, ਰਾਈਟ? ਇਹ ਵੀ ਹਾਂਜੀ ਚੀਜ਼ ਨਾਲ ਹੀ ਆ। ਜੀ ਬਿਲਕੁਲ ਨਾਲ ਹੀ ਆ ਕਿਉਂਕਿ ਹੂੰ, ਜਿਹੜੀਆਂ ਜੌਬਾਂ ਜਿੱਦਾਂ ਮੈਂ ਗੱਲ ਕੀਤੀ ਵੀ ਨੇਚਰ ਆਫ ਜੌਬ ਤੇ ਬਹੁਤ ਮੈਟਰ ਕਰਦਾ ਵੀ ਜਿਹੜੀ ਤੁਹਾਡੀ ਜੌਬ ਹੂੰ, ਆ ਜੌਬ ਦੇ ਆਪਾਂ ਟਾਈਟਲ ਦੇ ਉੱਪਰ ਨਾ ਵੀ ਜਾਈਏ ਤੇ ਉਹਦਾ ਉਹ ਕੰਮ ਕੀ ਕਰ ਰਹੀ ਹੈ ਜੌਬ ਉਹ ਨੇਚਰ ਆਫ ਦਾ ਜੌਬ ਉਹਦੇ ਉੱਤੇ ਬਹੁਤ ਇੰਪੈਕਟ ਹੈਗਾ ਵੀ AI ਕੰਮ ਕਰੂਗੀ ਉਸ ਦੇ ਉੱਤੇ ਚੰਗੀ ਤਰੀਕੇ ਨਾਲ ਜਾਂ ਨਹੀਂ ਕਰੂਗੀ ਹਨਾ। ਸੋ ਉਹਦੇ ਵਿੱਚ ਇਹ ਆ ਕਿ ਦੇਖੋ ਜਿਹਦੇ ਵਿੱਚ ਆਪਾਂ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਪ੍ਰੋਸੈਸ ਕਰ ਰਹੇ ਆ ਜਿਹਦੇ ਵਿੱਚ ਆਪਾਂ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਲੈ ਰਹੇ ਰਿਟਰੀਵਲ ਕਹਿੰਦੇ ਆ ਹਨਾ ਜਿਹਦੇ ਵਿੱਚ ਸਟਰਕਚਰਡ ਵਰਕ ਫਲੋ ਆਲਰੇਡੀ ਐਗਜ਼ਿਸਟ ਕਰਦੇ ਆ ਤੇ ਡਾਕੂਮੈਂਟੇਸ਼ਨ ਕਰਨੀ ਆ ਕੋਈ ਤੁਸੀਂ ਕੰਮ ਦੀ ਇਦਾਂ ਦੀ ਜਿਹੜੀ ਜੌਬ ਆ ਕਿਉਂਕਿ ਇਹ ਜਿਹੜੇ ਕੰਮ ਦਾ ਇੰਟੈਲੀਜੈਂਟ ਸਿਸਟਮ ਆਰਟੀਫੀਸ਼ੀਅਲ ਇੰਟੈਲੀਜੈਂਸ ਬਖੂਬੀ ਜਿਹੜੀ ਉਹ ਨਿਭਾ ਦਿੰਦੀ ਹੈ ਹਨਾ ਜਨਰੇਟਿਵ AI ਦੇ ਨਾਲ ਹੂੰ, ਹੂੰ, ਰਿਲੇਟਡ ਹੂੰ, ਹੂੰ। ਵਟ ਇਜ਼ ਕਹਿੰਦੇ ਨਾ ਵਟ ਇਜ਼ ਆਰਟੀਫੀਸ਼ੀਅਲ ਇੰਟੈਲੀਜੈਂਸ ਗੁੱਡ ਐਟ ਮਤਲਬ ਕਿ ਉਹਨੇ ਬੇਸਿਕਲੀ ਪੁਰਾਣਾ ਤੁਹਾਡਾ ਡੇਟਾ ਲੈਣਾ ਉਹ ਤੋਂ ਪ੍ਰੈਡਿਕਸ਼ਨ ਕਰ ਲੈਣੀ ਵੀ ਫਿਊਚਰ ਕੀ ਹੋਣਾ ਹੈ ਨਾ ਜਦੋਂ ਕੋਈ ਸਹੀ ਹੈ। ਡੇਟਾ ਪੁਆਇੰਟਸ ਹੈਗੇ ਆ ਯੂਜ਼ਿੰਗ ਜਨਰੇਟਿਵ AI ਟੈਕਨੋਲੋਜੀ ਉਹਨੇ ਨਵਾਂ ਜਿਹੜਾ ਇਨਫੋਰਮੇਸ਼ਨ ਜਨਰੇਟ ਕਰ ਲੈਣੀ ਹੈ ਫਿਰ ਸੋ ਜਿੰਨੀ ਵੀ ਡਾਕੂਮੈਂਟੇਸ਼ਨ ਆ ਜਿੰਨੇ ਵੀ ਤੁਹਾਡੀ ਇਨਫੋਰਮੇਸ਼ਨ ਨੂੰ ਪ੍ਰੋਸੈਸ ਕਰਨਾ ਉਹਦੀ ਰਿਟਰੀਵ ਕਰਨੀ ਉਹ ਇਟਸ ਅ ਨੋ ਬ੍ਰੇਨਰ ਵੀ ਉਹ ਜੋਬਾਂ ਇੰਪੈਕਟ ਹੋਣਗੀਆਂ। ਹੂੰ, ਸੋ ਹੂੰ, ਇਹਦੇ ਵਿੱਚ ਜਿਹੜੀ ਅਗਲੀ ਇੰਪੋਰਟੈਂਟ ਰਾਜਕਰਨ ਗੱਲ ਇਹ ਆ ਕਿ ਐਟ ਦਿਸ ਪੁਆਇੰਟ ਇਨ ਟਾਈਮ ਅਸੀਂ ਇਹ ਦੇਖਿਆ ਜਿਹੜੀ ਇੱਕ ਡਾਇਰੈਕਟ ਗੱਲ ਹੈਗੀ ਆ ਵੀ ਇਹ ਨਹੀਂ ਕਿ ਤੁਸੀਂ ਅੱਜ ਦੇ ਦਿਨ ਦੇ ਵਿੱਚ ਇੱਕ ਬੰਦਾ ਹਟਾ ਦਿੱਤਾ ਤੇ ਉਹਦੀ ਜਗ੍ਹਾ AI ਨੂੰ ਸਿਸਟਮ ਨੂੰ ਲਾ ਦਿੱਤਾ ਤੇ ਉਹ ਚੱਲ ਪੂਗਾ ਇਸ ਤਰ੍ਹਾਂ ਵਰਕ ਨਹੀਂ ਕਰਦਾ ਹੂੰ, ਹੂੰ, ਹੈ ਨਾ। ਸੋ ਇਹਨੂੰ ਇਸ ਸੂਖਮ ਜੀ ਗੱਲ ਇਹਨੂੰ ਸਮਝਣ ਦੀ ਲੋੜ ਆ। ਸੋ ਆਗੂਮੈਂਟੇਸ਼ਨ ਹੈਗੀ ਆਗੂਮੈਂਟੇਸ਼ਨ ਦਾ ਮਤਲਬ ਹੁੰਦਾ ਅਸਿਸਟੈਂਸ ਹੈ ਨਾ ਤੁਹਾਡੀ ਹੈਗੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਨਾ ਰਿਪਲੇਸਮੈਂਟ ਨਹੀਂ ਹੈਗੀ ਪਰ ਹੁਣ ਰਾਜਕਨ ਗੱਲ ਇਹ ਵੀ ਰਿਪਲੇਸਮੈਂਟ ਜੇ ਨਹੀਂ ਹੈਗੀ ਤੇ ਰਿਪਲੇਸਮੈਂਟ ਹੋ ਕਿੱਦਾਂ ਰਹੀ ਆ ਉਹ ਇਹ ਆ ਕਿ ਇਹ ਜਿਹੜੀ ਗੱਲ ਆਪਾਂ ਸ਼ੁਰੂਆਤ ਦੇ ਵਿੱਚ ਕੀਤੀ ਕਿ ਜਿਹੜੇ ਸੀਨੀਅਰ ਬੰਦੇ ਹੈਗੇ ਆ ਕਿਸੇ ਵੀ ਕਾਰਪੋਰੇਸ਼ਨ ਦੇ ਵਿੱਚ ਮੰਨ ਲਓ ਵੀ ਅਸੀਂ ਕੰਪਿਊਟਰ ਸਾਇੰਸ ਦੀ ਗੱਲ ਕਰਦੇ ਆ ਜਾਂ ਔਰ ਟੈਕ ਫੀਲਡ ਦੀ ਗੱਲ ਕਰਦੇ ਉਹਦੇ ਵਿੱਚ ਇੱਕ ਸੀਨੀਅਰ ਲੈਵਲ ਦਾ ਬੰਦਾ ਹੁੰਦਾ ਜਿਹੜਾ ਲੀਡਰ ਹੁੰਦਾ ਤੇ ਉਹਦੇ ਨਾਲ ਕੰਮ ਕਰਨ ਵਾਲੇ ਜਿਹੜੇ ਹੁੰਦੇ ਆ ਉਹ ਇੰਟਰਨ ਹੁੰਦੇ ਆ ਜਾਂ ਐਂਟਰੀ ਲੈਵਲ ਇੰਜੀਨੀਅਰ ਹੁੰਦੇ ਆ ਉਹਨਾਂ ਨੂੰ ਕੁਝ ਟਾਸਕ ਦੇ ਦਿੱਤੇ ਜਾਂਦੇ ਆ ਜਦਕਿ ਉਹਦੀ ਸੁਪਰਵਿਜ਼ਨ ਜਿਹੜੀ ਆ ਉਹ ਸੀਨੀਅਰ ਜਿਹੜਾ ਬੰਦਾ ਉਹ ਕਰਦਾ ਹੈ ਨਾ। ਸੋ ਉਹਦੇ ਵਿੱਚ ਇਹ ਹੈ ਕਿ ਰਿਪਲੇਸਮੈਂਟ ਇਦਾਂ ਹੋ ਰਹੀ ਕਿ ਜਿਹੜੀ ਆਗੂਮੈਂਟੇਸ਼ਨ ਆ ਜਿਹੜੇ ਜੀ। ਇੰਟਰਨ ਨੇ ਕੰਮ ਕਰਨੇ ਸੀ ਜਾਂ ਨਿਊ ਕਾਲਜ ਗ੍ਰੈਡ ਬੰਦੇ ਨੇ ਕੰਮ ਕਰਨੇ ਸੀ ਉਹ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਕਰ ਰਹੀ ਹੈ। ਸੋ ਕਹਿਣ ਨੂੰ ਮੈਂ ਇਹ ਧਿਆਨ ਨਾਲ ਸਮਝਣ ਵਾਲੀ ਗੱਲ ਹੈ ਵੀ ਕਹਿਣ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆਗੂਮੈਂਟੇਸ਼ਨ ਕਰ ਰਹੀ ਹੈ ਵਰਕਰ ਦੀ ਪਰ ਇਹਨਾਂ ਪ੍ਰੈਕਟੀਕਲ ਵਰਡ ਦੇ ਵਿੱਚ ਅਸੀਂ ਦੇਖਿਆ ਜਾਏ ਤੇ ਉਹ ਰਿਪਲੇਸਮੈਂਟ ਜਿਹੜੀ ਆ ਉਹ ਇਸ ਤਰੀਕੇ ਨਾਲ ਹੋ ਰਹੀ ਵੀ ਜਿਹੜੀ ਆਗੂਮੈਂਟੇਸ਼ਨ ਕਰਨ ਵਾਲੇ ਲੋਕ ਸੀ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆ ਉਹ ਕੰਮ ਕਰ ਰਹੀ ਹੈ। ਇਸ ਤਰ੍ਹਾਂ ਜੌਬ ਦੀ ਰਿਪਲੇਸਮੈਂਟ ਹੋ ਰਹੀ ਆ ਜੀ। ਹੂੰ, 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 ਹੂੰ। ਸੋ ਜਿੱਦਾਂ ਇਹ ਆਪਾਂ ਸ਼ੇਅਰ ਕੀਤਾ ਹੀ ਆ ਵੀ ਇਹ ਇੰਪੈਕਟ ਤਾਂ ਉੱਦਾਂ ਅਨਈਵਨ ਜਿਹੜਾ ਉਹ ਹੈਗਾ ਆ। ਅੱਛਾ, ਫਿਰ ਜਦੋਂ ਆਗੂਮੈਂਟੇਸ਼ਨ ਫਿਰ ਇੱਦਾਂ ਕਿਉਂ ਪੇਸ਼ ਕੀਤਾ ਜਾਂਦਾ ਵੀ ਆਗੂਮੈਂਟੇਸ਼ਨ ਹੀ ਰਿਪਲੇਸਮੈਂਟ ਆ? ਕਿ ਸਾਰਿਆਂ ਨੂੰ ਇਹ ਫੀਲਿੰਗ ਇੱਦਾਂ ਆਉਂਦੀ ਵੀ ਨਹੀਂ AI ਨੇ ਸਾਰਿਆਂ ਦਾ ਹੀ ਜੌਬ ਜਿਹੜੀ ਉਹ ਚੱਕ ਦੇਣੀ ਆ, ਉਹ ਵੀ ਖਤਮ ਹੀ ਜਿਹੜਾ ਹੋ ਜਾਣਾ, ਡੂਮਸਡੇ ਸਕਰੋਲਿੰਗ ਵਾਲੀ ਜਾਂ ਡੂਮਸਡੇ ਇੱਕ ਇੰਪੈਕਟ ਜਿਹਾ ਲੋਕਾਂ ਦੇ ਮਾਈਂਡ ਦੇ ਉੱਤੇ ਜਿਹੜਾ ਉਹ ਪੈਂਦਾ ਆ, ਇਹ ਤੋਂ ਕਿੱਦਾਂ ਬਚਣਾ ਆ ਫਿਰ? ਅ, ਵੇਖੋ ਰਾਜਕਰ ਮੈਂ ਧਿਆਨ ਨਾਲ ਜਿਹੜੀ ਗੱਲ ਸਮਝਣ ਵਾਲੀ ਨਾ ਆਪਾਂ ਤਾਂ ਹੀ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਕਿਸੇ ਸਮੱਸਿਆ ਨੂੰ ਸਮਝਣਾ ਹੋਵੇ ਤਾਂ ਮਲਟੀਪਲ ਐਂਗਲ ਤੋਂ ਉਹਨੂੰ ਦੇਖਣਾ ਚਾਹੀਦਾ। ਸੋ ਇਹ ਜੀ, ਜੀ। ਧਿਆਨ ਨਾਲ ਗੱਲ ਸਮਝਣ ਵਾਲੀ ਹੈ ਤੇ ਦੇਖੋ ਇੰਪੈਕਟ ਤਾਂ ਹੈਗਾ ਇਹ ਵੀ ਨਹੀਂ ਵੀ ਤੁਸੀਂ ਅੱਖਾਂ ਬੰਦ ਕਰਕੇ ਅਸੀਂ ਬੈਠ ਜਾਈਏ ਵੀ ਨਹੀਂ ਯਾਰ ਕੋਈ ਵੀ ਇੰਪੈਕਟ ਫਰਕ ਨਹੀਂ ਪੈਣਾ। ਇੰਪੈਕਟ ਹੂੰ, ਹੈਗਾ। ਸੋ ਹੂੰ, ਉਸ ਇੰਪੈਕਟ ਤੋਂ ਬਚਿਆ ਕਿੱਦਾਂ ਜਾਵੇ ਤੁਸੀਂ ਜਿਹੜੀ ਗੱਲ ਕਹੀ ਆ ਹੈ ਨਾ ਉਹਦਾ ਵੀ ਇੱਕ ਐਸਪੈਕਟ ਇਹ ਆ ਵੀ ਜਿਹੜੇ ਇਮੀਡੀਏਟ ਕਿਹੜੀ ਜੌਬਾਂ ਦੇ ਉੱਤੇ ਇੰਪੈਕਟ ਆ ਕਿਹੜੀ ਜੌਬਾਂ ਦੇ ਉੱਤੇ ਇੰਪੈਕਟ ਅੱਜ ਤੋਂ 2 ਸਾਲਾਂ ਨੂੰ ਹੋਣਾ ਕਿਹੜੀ ਜੌਬਾਂ ਉੱਤੇ ਇੰਪੈਕਟ ਅੱਜ ਤੋਂ 5 ਸਾਲਾਂ ਨੂੰ ਹੋਣਾ
ਜੀ, ਨਾ ਜੀ। ਕਿਹੜੀਆਂ ਤੇ ਅੱਜ 7 ਸਾਲਾਂ ਨੂੰ ਹੋਣਾ। ਸੋ ਉਹ ਤੁਹਾਨੂੰ ਥੋੜ੍ਹਾ ਜਿਹਾ ਆਪਣੀ ਜੌਬ ਦੇ ਅਕੋਰਡਿੰਗਲੀ ਤੁਸੀਂ ਉਹਨੂੰ ਤੁਸੀਂ ਦੇਖ ਸਕਦੇ ਹੋ। ਬਾਏ ਦ ਵੇ ਇਸੇ ਲੌਜਿਕ ਨੂੰ ਲੈ ਕੇ ਇੰਟਰਨੈਟ ਦੇ ਉੱਪਰ ਬਹੁਤ ਕੈਲੰਡਰ ਬਣੇ ਹੋਏ ਆ। ਤੇ ਕੈਲੰਡਰ ਬਣੇ ਠੀਕ ਆ। ਹੋਏ ਆ ਕਿ ਤੁਸੀਂ ਆਪਣੀ ਜੌਬ ਦੀ ਡਿਸਕ੍ਰਿਪਸ਼ਨ ਪਾਓ ਤੇ ਉਹਨੂੰ ਦੱਸ ਦਿੰਦਾ ਵੀ ਤੁਸੀਂ ਏਆਈ ਤੋਂ ਰਿਪਲੇਸਮੈਂਟ ਤੋਂ ਕਿੰਨੀ ਦੂਰ ਹੋ, ਹੈ ਨਾ। ਮੈਂ ਥੋੜੇ ਦਿਨ ਪਿਛਲੇ ਹਫ਼ਤੇ ਇਸ ਚੀਜ਼ ਨੂੰ ਦੇਖ ਕੀ ਰਿਹਾ ਸੀ। ਆ ਕੈਲੰਡਰ ਦਾ ਨਾਂ ਜੇ ਵੈਬਸਾਈਟ ਤੇ ਦੇਖਣੀ ਹੋਵੇ? ਗੂਗਲ ਕਾਫ਼ੀ ਆ, ਤੁਸੀਂ ਗੂਗਲ ਉੱਤੇ ਸਰਚ ਕਰ ਸਕਦੇ ਹੋ। ਹੂੰ, ਤੇ ਉਹਦੇ ਵਿੱਚ ਕਿੰਨੇ ਉਹ ਸਹੀ ਹੈ, ਕਿੰਨੇ ਨਹੀਂ ਵੱਖਰੀ ਗੱਲ ਆ, ਪਰ ਜਿਹੜੀ ਤੁਸੀਂ ਗੱਲ ਕੀਤੀ ਉਹ ਇਹ ਆ ਵੀ ਕੁਛ ਜਿਹੜੀਆਂ ਜੌਬਾਂ, ਜਿਹਦਾ ਜਸਟ ਇਹ ਆ ਵੀ ਕੁਛ ਜਿਹੜੀਆਂ ਜੌਬਾਂ ਉਹ ਇਮੀਡੀਏਟ ਇੰਪੈਕਟ ਆ, ਕੁਛ ਤੇ ਇੰਪੈਕਟ ਥੋੜ੍ਹਾ ਹੌਲੀ-ਹੌਲੀ ਇੰਪੈਕਟ ਵਧੇਗਾ। ਪਰ ਇਵੈਂਚੁਅਲੀ ਰਾਜਕਰਨ ਇਹ ਤੋਂ ਬਚਣ ਦਾ ਤਰੀਕਾ ਇਹ ਹੈ ਕਿ ਆਪਣੇ ਆਪ ਨੂੰ ਆਪਾਂ ਅਪਸਕਿਲ ਕਰੀਏ। ਦੇਖੋ ਇਹ ਵੀ ਆ ਵੀ ਜਿਹੜੀ ਜੌਬਾਂ ਰਿਪਲੇਸ ਹੋਣੀਆਂ ਵਾ, ਉਹਨੂੰ ਕਿਸੇ ਨਾ ਕਿਸੇ ਨੇ ਆ ਕੇ ਨਵੇਂ ਤਰ੍ਹਾਂ ਦੀ ਜੌਬਾਂ ਵੀ ਐਗਜ਼ਿਸਟ ਕਰਨੀਆਂ। ਆਪਾਂ ਵਰਲਡ ਇਕਨੋਮਿਕ ਹੂੰ, ਫੋਰਮ ਵਿੱਚ ਵੀ ਇਹੀ ਪੈਟਰਨ ਦੇਖਿਆ, ਅੱਜ ਦੇ ਸਮੇਂ ਦੇ ਵਿੱਚ ਵੀ ਦੇਖ ਰਹੇ ਹਾਂ। ਤੇ ਇੱਕ ਵਧੀਆ ਇੱਕ ਕੋਟ ਜੈਨਸਨ ਹੁਆਂਗ ਦੀ ਆ, ਉਹ ਵੀ ਹੈਗੀ ਆ, ਜਿਹੜੇ NVIDIA ਦੇ CEO ਆ। ਉਹ ਕਹਿੰਦੇ ਵੀ you're probably not be replaced by AI, you'll be replaced by someone who use better AI than you, ਰਾਈਟ। ਸੋ ਹੂੰ, ਉਹ ਹੂੰ, ਚੀਜ਼ਾਂ ਜਿਹੜੀਆਂ ਉਹ ਸੱਚੀਆਂ, ਉਹ ਐਗਜ਼ਿਸਟ ਕਰਦੀਆਂ। ਸੋ ਬੇਸਿਕਲੀ ਆਪਣੇ ਆਪ ਨੂੰ ਆਪ ਸਕਿਲ ਕਰਨ ਦੀ ਲੋੜ ਆ, ਹੈ ਨਾ। ਉਹਦੇ ਵਿੱਚ ਤੁਸੀਂ ਅਨਈਵਨਨੈਸ ਦੀ ਗੱਲ ਕੀਤੀ, ਆਪਾਂ ਉੱਤੇ ਵੀ ਥੋੜ੍ਹਾ ਜਿਹਾ ਟੱਚ ਕਰਦੇ ਹਾਂ ਵੀ ਕਿ ਜਿਹੜੀ ਇਸ ਰਿਸਰਚ ਦੇ ਵਿੱਚ ਅਨਈਵਨ AI ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇੰਪੈਕਟ ਹੈ ਇੰਪੈਕਟ ਇਕਨੋਮਿਕ ਜਿਹੜਾ ਉਹ ਕਿੱਦਾਂ ਆ? ਜਿਹੜਾ ਹੈ ਨਾ। ਹੂੰ, ਸੋ ਜਿਹੜਾ ਤੇ ਨੌਲੇਜ ਵਰਕ ਆ, ਹੈ ਨਾ, ਹੂੰ, ਉਹ ਸਭ ਤੋਂ ਵੱਧ ਐਕਸਪੋਜ਼ਡ ਆ। ਜਿਹਦੇ ਉੱਤੇ ਡਿਜੀਟਲ ਡੇਟਾ ਐਗਜ਼ਿਸਟ ਕਰਦਾ, ਟੈਕਸਟ ਤੇ ਕੋਈ ਰਿਟਨ ਡੇਟਾ, ਉਹਦਾ ਐਨਾਲਿਸਿਸ ਕਰਨਾ, ਉਹਦੀ ਇਨਫੋਰਮੇਸ਼ਨ ਪ੍ਰੋਸੈਸਿੰਗ, ਉਹ ਸਭ ਤੋਂ ਵੱਧ ਇੰਪੈਕਟ ਆ। ਐਂਟਰੀ ਹੂੰ, ਲੈਵਲ ਰੋਲ ਦੀ ਆਪਾਂ ਗੱਲ ਕੀਤੀ, ਉਹ ਵੀ ਬਹੁਤ ਜ਼ਿਆਦਾ ਵਲਨਰੇਬਲ ਆ, ਹੈ ਨਾ। ਪਰ ਜਿਹੜੀ ਸਭ ਤੋਂ ਘੱਟ ਆ ਐਟ ਦਿਸ ਪੁਆਇੰਟ ਇਨ ਟਾਈਮ, ਉਹ ਹੈਗੀਆਂ ਫਿਜ਼ੀਕਲ ਤੇ ਮੈਨੂਅਲ ਜੌਬਸ, ਜਿਹਦੇ ਵਿੱਚ ਹੂੰ, ਫਿਜ਼ੀਕਲ ਇੰਟਰੈਕਸ਼ਨ ਜਿਹੜੀ ਆ ਉਹ ਲੋੜ ਪੈਂਦੀ ਆ, ਹੈ ਨਾ। ਉਹ ਹੈਗਾ ਕਿ ਜਿੱਦਾਂ ਤੁਸੀਂ ਕਿਸੇ ਕੋਲ ਜਾ ਕੇ ਉਹਦੇ ਨਾਲ ਗੱਲਬਾਤ ਕਰਦੇ ਹੋ, ਤੁਹਾਡੀ ਮੈਨੂਅਲ ਵਰਕ ਹੋ ਗਏ, ਖੇਤੀਬਾੜੀ ਦਾ ਟ੍ਰੇਡਮੈਨ ਵਾਲੇ ਵਰਕ ਹੋ ਗਏ, ਇਲੈਕਟ੍ਰੀਕਲ, ਹੈ ਨਾ, ਜਾਂ ਇੱਦਾਂ ਦੇ, ਹੈ ਨਾ, ਹਾਊਸ ਬਿਲਡਿੰਗ ਵਾਲੇ ਹੋ ਗਏ। ਇਹਨਾਂ ਦੇ ਉੱਤੇ ਸ਼ਾਰਟ ਟਰਮ ਜੇ ਅਸੀਂ ਦੇਖਿਆ ਜਾਏ ਅਗਲੇ ਕੁਝ ਸਾਲਾਂ ਦੇ ਵਿੱਚ, ਤੇ ਕੋਈ ਮੇਜਰ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇੰਪੈਕਟ ਨਹੀਂ ਪਾਉਣਾ। ਉਹਦਾ ਇਹ ਵੀ ਧਿਆਨ ਨਾਲ ਇੱਕ ਗੱਲ ਸਮਝਣ ਵਾਲੀ ਆ ਕਿ ਇਵੈਂਚੁਅਲੀ ਇਹਦੇ ਉੱਪਰ ਵੀ ਫ਼ਰਕ ਪਊਗਾ, ਕਿਉਂਕਿ ਜਿਹੜੇ ਤਰੀਕੇ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਜ਼ੋਰ ਫੜਿਆ ਹੋਇਆ, ਰੋਬੋਟਿਕਸ ਜਿਹੜਾ ਫੀਲਡ ਆ, ਅਜੇ ਉਸ ਤਰੀਕੇ ਦੇ ਨਾਲ ਸਾਹਮਣੇ ਨਹੀਂ ਆਇਆ। ਜਦੋਂ ਰੋਬੋਟਿਕਸ ਉਸ ਤਰੀਕੇ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੰਬੀਨੇਸ਼ਨ ਦੇ ਵਿੱਚ ਆਊਗਾ, ਤੇ ਇਹਨਾਂ ਦੇ ਉੱਤੇ ਇੰਪੈਕਟ ਵੀ ਸਾਨੂੰ ਪ੍ਰਤੱਖ ਦਿਖਣਾ ਸ਼ੁਰੂ ਹੋ ਜਾਊਗਾ। ਉਹਦੇ ਵਿੱਚ ਵੀ ਸਭ ਤੋਂ ਪਹਿਲੇ ਜਿਹੜੇ ਮੈਨੂਅਲ ਜੌਬਾਂ ਦੇ ਉੱਤੇ ਇੰਪੈਕਟ ਹੋਊਗਾ, ਰੈਪੀਟੇਟਿਵ ਜੌਬਾਂ ਦਾ, ਜਿਹਦੇ ਵਿੱਚ ਅਸੀਂ ਅਸੈਂਬਲੀ ਲਾਈਨਸ ਦੀ ਐਗਜ਼ਾਮਪਲ ਆਲਰੇਡੀ ਦੇਖ ਚੁੱਕੇ ਹਾਂ। ਫੈਕਟਰੀਆਂ ਦੀ ਅਸੈਂਬਲੀ ਲਾਈਨ ਅੱਜ ਕਾਫੀ ਹੱਦ ਤੱਕ ਆਟੋਮੇਟਿਡ ਆ। ਤੁਸੀਂ ਟੈਸਲਾ ਦੀ ਐਗਜ਼ਾਮਪਲ ਲੈ ਲਓ, ਤੁਸੀਂ ਹੋਰ ਵੀ ਏਸ਼ੀਆ ਦੀ ਫੈਕਟਰੀਜ਼ ਜਿਹੜੀ ਆਪਾਂ ਨਾ ਬਾਰ-ਬਾਰ ਗੱਲ ਕਰਦੇ ਹਾਂ, ਹੂੰ, ਹੂੰ, ਲਾਈਟਸ ਆਊਟ ਟੈਕਨੋਲੋਜੀ, ਲਾਈਟਸ ਆਊਟ ਮੈਨੂਫੈਕਚਰਿੰਗ, ਰਾਈਟ। ਇਹ ਸਾਰੀਆਂ ਚੀਜ਼ਾਂ ਦੇ ਕਰਕੇ ਜਿਹੜੀ ਇਹ ਰੋਬੋਟਿਕਸ ਕਰਕੇ ਹੀ ਪੋਸੀਬਲ ਆ। ਪਰ ਗੱਲ ਇਹ ਹੈ ਕਿ ਜਿਹੜੇ ਰੈਪੀਟੇਟਿਵ ਜੌਬਸ ਆ, ਪਰ ਜਿਹੜੇ ਟ੍ਰੇਡਮੈਨ ਵਰਕ ਹੁੰਦੇ ਆ, ਜਿਹੜੇ ਹਰ ਮੂਮੈਂਟ ਦੇ ਉੱਤੇ ਤੁਹਾਨੂੰ ਡਿਸੀਜਨ ਬਣਾਉਣਾ ਹੁੰਦਾ, ਤੇ ਤੁਸੀਂ ਚੇਂਜਸ ਵੱਖਰੇ ਟਾਈਪ ਦੇ ਟੈਸਟ ਕਰਨੇ ਹੁੰਦੇ ਆ, ਉਹ ਅਜੇ ਥੋੜ੍ਹਾ ਜਿਹਾ ਇਹ ਤੋਂ ਦੂਰ ਆ? ਹੋਏ ਆ ਜੀ। ਦੂਰ ਆ ਕਿ ਉਹਦੀ ਪਹੁੰਚ ਤੋਂ ਬਾਹਰ ਆ? ਨਹੀਂ, ਪਹੁੰਚ ਤੋਂ ਬਾਹਰ ਤਾਂ ਨਹੀਂ ਹੈ ਰਾਜਕਰਨ। ਇਹ ਤਾਂ ਆਪਾਂ ਹੂੰ, ਭੁੱਲ ਜਾਈਏ ਵੀ ਕੋਈ ਵੀ ਟਾਸਕ ਉਹਦੀ ਪਹੁੰਚ ਤੋਂ ਹੂੰ। ਬਾਹਰ, ਹੈ ਨਾ, ਆਪਣੇ ਅੱਛਾ, ਆਪ ਨੂੰ। ਇੱਕ ਰੀਸੈਂਟਲੀ ਇੱਕ ਹੋਰ ਸਟੱਡੀ ਆਈ ਸੀ ਵੀ ਏਆਈ ਕਹਿੰਦੇ ਵੀ ਹੈਲੂਸੀਨੇਸ਼ਨ ਛੱਡ ਨਹੀਂ ਸਕਦਾ। ਮਤਲਬ ਇੱਕ ਨਵਾਂ ਪੇਪਰ ਜਿਹੜਾ ਉਹ ਆਇਆ ਆ। ਸੋ ਜੀ, ਉਹ ਵਾਟ ਡਜ਼ ਇਟ ਸੇ ਹਾਂਜੀ, ਇਹਦੇ ਲਈ? ਠੀਕ ਆ ਗੱਲ। ਹਾਂ, ਵੀ ਹੈਲੂਸੀਨੇਸ਼ਨ ਛੱਡ ਨਹੀਂ ਸਕਦਾ। ਸੋ ਉੱਥੇ ਫਿਰ ਹਿਊਮਨ ਟੱਚ, ਇਨਸਾਨ ਉੱਥੇ ਜ਼ਰੂਰਤ ਰਹਿਣੀ ਹੈ ਉਹ ਸਾਰੀਆਂ ਚੀਜ਼ਾਂ। ਬਿਲਕੁਲ, ਉਹ ਗੱਲ ਪਰ ਰਾਜਕਰਨ ਇਹੀ ਹੈ ਨਾ, ਉਹ ਤੁਹਾਡੀ ਗੱਲ ਠੀਕ ਆ, ਕਿਉਂਕਿ ਵੇਖੋ ਜਨਰੇਟਿਵ ਏਆਈ ਟੈਕਨੋਲੋਜੀ, ਜਨਰੇਟਿਵ ਏਆਈ ਨੂੰ ਅਸੀਂ ਬਿਲਕੁਲ ਕਹਿ ਲਓ ਕਿ ਪੇਂਡੂ ਪੱਧਰੀ ਬੱਚਾ ਪੰਜਾਬੀ ਜਿੱਦਾਂ ਜੰਮਿਆ ਹੀ ਆਪਾਂ ਆ ਬੋਲਦੇ ਹਾਂ। ਬੇਸਿਕਲੀ ਅਜੇ ਵੀ ਕੁਝ ਇਨਫੈਂਟ ਹੀ ਆ ਇਹ ਤਾਂ ਅਜੇ। ਨਹੀਂ, ਨਹੀਂ, ਇਨਫੈਂਟ ਦੀ ਗੱਲ ਨਹੀਂ ਆ। ਇਹ ਇਟਸ ਨਾਟ ਅਬਾਊਟ ਇਨਫੈਂਟ, ਇਟਸ ਲਿਟਲ ਬਿਟ ਡਿਫਰੈਂਟ, ਵੱਖਰਾ। ਆਪਾਂ ਨੂੰ ਬਿਲਕੁਲ ਜਿੱਦਾਂ ਮੈਂ ਗੱਲ ਕਰਦਾ ਵੀ ਆਪਾਂ ਪੇਂਡੂ ਪੱਧਰੀ ਪੰਜਾਬੀ ਜਿੱਦਾਂ ਆਪਾਂ ਆਪਸ 'ਚ ਗੱਲ ਹੂੰ, ਕਰਦੇ ਆ, ਤੇ ਉਹਦੇ ਵਿੱਚ ਆਪਾਂ ਗੱਲ ਕਰਨੀ ਹੋਏ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ, ਉਹਨੇ ਪੁਰਾਣਾ ਡੇਟਾ ਲੈਣਾ, ਹੂੰ। ਉਹਦੇ ਤੋਂ ਉਹਨੇ ਪ੍ਰਿਡਿਕਟ ਕਰਨਾ ਵੀ ਮੋਸਟ ਲਾਈਕਲੀ ਅਗਲਾ ਜਿਹੜਾ ਸਿਨੈਰੀਓ ਕੀ ਹੋਊਗਾ? ਸਿਨੈਰੀਓ ਕੀ ਹੋਊਗਾ। ਤੇ ਹੂੰ, ਹੁਣ ਉਹਦੇ ਵਿੱਚ ਕਈ ਐਸਪੈਕਟ ਆ, ਉਹ ਕਿੱਦਾਂ ਦੇ ਡੇਟਾ ਉੱਤੇ ਟ੍ਰੇਨ ਹੋਇਆ, ਰਾਈਟ। ਹੂੰ। ਸੋ ਇਹਨੂੰ ਰਾਜਕਰਨ ਆਪਾਂ ਇਦਾਂ ਦੇਖਣਾ ਚਾਹੀਦਾ ਹੈਲੂਸੀਨੇਸ਼ਨ ਨੂੰ, ਵੀ ਜਦੋਂ ਬੰਦਾ ਡਿਸੀਜਨ ਲੈਂਦਾ, ਉਹ ਬੰਦੇ ਦੇ ਡਿਸੀਜਨ ਵੀ ਤਾਂ ਗਲਤ ਹੋ ਹੀ ਸਕਦੇ ਨਾ। ਬੰਦੇ ਦੇ ਕਿਸੇ ਕੋਈ ਨਹੀਂ, ਡਾਕਟਰ ਆ, ਉਹਦੀ ਉਹ ਤਾਂ ਪ੍ਰਿਸਕ੍ਰਿਪਸ਼ਨ, ਆਬਵੀਅਸ ਜੀ ਗੱਲ ਆ, ਪਰ ਉਹਦੇ ਲਈ ਕੋਈ ਅਕਾਊਂਟੇਬਿਲਿਟੀ ਜਵਾਬਦੇਹੀ ਇਹਦੇ ਲਈ ਕੌਣ ਆ? ਉਹ ਉੱਥੇ ਤਾਂ ਰੂਲ ਬਣਨੇ ਆ ਨਾ। ਉੱਥੇ ਤੇ ਹੂੰ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰੂਲਸ ਕੰਮ ਆਉਂਦੇ ਆ ਵੀ ਦੇਖੋ, ਜਿਹੜੇ ਤੇ ਗਾਰਡ ਰੇਲਸ ਕੰਮ ਆਉਂਦੇ ਆ ਵੀ ਤੁਸੀਂ ਸਿਸਟਮ ਬਣਾਉਣਾ ਵਾ, ਜਿਹਦੇ ਵਿੱਚ ਗਾਰਡ ਰੇਲਸ ਦੇ ਵਿੱਚ ਹਿਊਮਨ ਇਨ ਲੂਪ ਵੀ ਇੱਕ ਗਾਰਡ ਰੇਲ ਕਹਿ ਸਕਦੇ ਆਪਾਂ। ਵੀ ਆਪਾਂ ਜਦੋਂ ਕੋਈ ਡਿਸੀਜਨ, ਮੇਜਰ ਲਾਈਫ ਥ੍ਰੈਟਨਿੰਗ ਡਿਸੀਜਨ ਲੈਂਦੇ ਆ,
ਤੇ ਉਹਦੇ ਵਿੱਚ ਬੰਦਾ ਉਹ ਸਾਰੀ ਨੂੰ ਰਿਵਿਊ ਕਰੇ ਤੇ ਗੱਲ ਅੱਗੇ ਤਾਂ ਤੁਰੇ। ਇਹੀ ਇੱਕ ਵੱਡਾ ਕੰਟੈਂਸ਼ੀਅਸ ਫੈਕਟਰ ਅੱਜ ਕੱਲ੍ਹ ਤੁਹਾਨੂੰ ਚੇਤਾ ਹੋਣਾ ਜਦੋਂ ਐਂਥਰੋਪਿਕ ਦਾ ਤੇ ਪੈਂਟਾਗਨ ਦਾ ਪੈਂਟਾਗਨ ਦਾ ਰੌਲਾ ਪਿਆ ਆ। ਉਹਦੇ ਵਿੱਚ ਉਹਨੇ ਇਹ ਕਿਹਾ ਕਿ ਜਿਹੜੇ ਫੁੱਲੀ ਗਾਈਡਡ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਫੁੱਲੀ ਗਾਈਡਡ ਜਿਹੜੇ ਮਿਸਾਈਲ ਜਾਂ ਆਟੋਨੋਮਸ। ਵੈਪਨਰੀ ਆ ਉਹਨੂੰ ਤੁਸੀਂ ਨਹੀਂ ਲੈ ਕੇ ਆਉਣਾ ਤੇ ਤੇ ਸਰਵੇਲੈਂਸ ਨਹੀਂ ਕਰਨੀ। ਸਰਵੇ ਅੱਛਾ, ਇੱਥੇ ਹਾਂਜੀ ਇੱਕ ਚੀਜ਼ ਮੈਂ ਐਡ ਕਰਦਾ ਜੀ ਜਾਵਾਂ। ਜੀ ਜੀ ਇੱਕ ਈਰਾਨ 'ਚ ਪੁਲਿਸ ਪਾਰਕ ਦੇ ਉੱਤੇ ਮਿਜ਼ਾਈਲ ਦੇ ਨਾਲ ਹਮਲਾ ਹੋਇਆ। ਜੀ ਸੋ ਉੱਥੇ ਇਹ ਸਵਾਲ ਉੱਠ ਰਿਹਾ ਵੀ ਕੀ ਸਿਰਫ ਪੁਲਿਸ ਨਾ ਦੇਖ ਕੇ ਉਹਨਾਂ ਨੇ ਹਮਲਾ ਕਰਤਾ? ਕੀ ਉੱਥੇ ਏਆਈ ਦਾ ਸੀਗਾ ਜਾਂ ਉੱਥੇ ਹਿਊਮਨ ਵੀ ਸੀਗਾ? ਕਿਉਂਕਿ ਜੇ ਉਹ ਹਿਊਮਨ ਹੁੰਦਾ ਤਾਂ ਸ਼ਾਇਦ ਉਹ ਪਬਲਿਕ ਪਾਰਕ ਦੇ ਉੱਤੇ ਉਹ ਹਮਲਾ ਨਾ ਹੁੰਦਾ। ਸੋ ਉਹਦੇ ਤੇ ਇੱਕ ਕੁਐਸਚਨ ਮਾਰਕ ਇਸ ਆਟੋਨੋਮਸ ਏਆਈ ਰਿਲੇਟਡ ਵੀ ਇਹ ਫੈਸਲਾ ਕੌਣ ਲੈ ਰਿਹਾ ਹੈ, ਕਿਵੇਂ ਹੋ ਰਿਹਾ ਆ। ਦੇयर ਸੋ ਮੈਨੀ ਥਿੰਗਸ ਗੋਇੰਗ ਔਨ। ਸੋ ਬਹੁਤ ਅੱਖਾਂ ਖੋਲ ਕੇ ਅੱਜ ਐਕਸਏਆਈ ਨੂੰ ਮਿਲਟਰੀ ਨੈਟਵਰਕ ਫੜਾਤਾ ਆ। ਐਂਥਰੋਪਿਕ ਹਾਂਜੀ ਨੇ ਨਾ ਕਰਤੀ ਸੀ, ਈਲਨ ਮਸਕ ਨੂੰ ਜਿਹੜਾ ਉਹ ਮਿਲ ਗਿਆ ਆ। ਸੋ ਕਾਫੀ ਚੇਂਜ ਹੋ ਰਿਹਾ। ਹਰਵਿੰਦਰ, ਆਪਾਂ ਇੱਥੇ ਕੁਇਕ ਬ੍ਰੇਕ ਲੈ ਲਈਏ, ਗੱਲਬਾਤ ਨੂੰ ਜੀ ਆਪਾਂ ਕੰਟੀਨਿਊ ਰੱਖਾਂਗੇ। ਮਿਲਦੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਹਰਵਿੰਦਰ ਸਿੰਘ ਕੰਗ ਜੀ, ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਜੀ। ਸੋ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕਰ ਰਹੇ ਹਾਂ ਐਂਥਰੋਪਿਕ ਦੀ ਉਸ ਸਟੱਡੀ ਦੇ ਬਾਰੇ ਵੀ ਏਆਈ ਨੇ ਸ਼ੁਰੂਆਤੀ ਦੌਰ ਦੇ ਵਿੱਚ ਕਿੱਦਾਂ ਦਾ ਜੌਬ ਮਾਰਕੀਟ ਦੇ ਉੱਤੇ ਅਸਰ ਪਾਇਆ ਤੇ ਕੀ ਆਉਂਦੀਆਂ ਜਿਹੜੀਆਂ ਉਹ ਭਵਿੱਖਬਾਣੀਆਂ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਬਿਗਰ ਪਿਕਚਰ ਕੀ ਆਪਾਂ ਨੂੰ ਇਸ ਟਾਈਮ ਨਜ਼ਰ ਆ ਰਹੀ ਆ। ਸੋ ਆਪਾਂ ਫਾਈਂਡਿੰਗਸ ਦੇ ਉੱਤੇ ਕੀਤਾ ਵੀ ਕਿਹੜੇ ਲੈਵਲ ਦੀਆਂ ਜੌਬਸ ਤੇ ਕਿਹੜੀਆਂ ਰਹਿਣਗੀਆਂ, ਕਿੱਦਾਂ ਉਹ ਹੋਊਗਾ, ਕੀ ਇਹ ਸਾਰੀਆਂ ਚੀਜ਼ਾਂ ਆ, ਏਆਈ ਦੀ ਹੋਲੂਸੀਨੇਸ਼ਨ, ਹੋਰ ਬਹੁਤ ਸਾਰੀਆਂ ਆਪਾਂ ਗੱਲਾਂ ਬਾਤਾਂ ਕੀਤੀਆਂ। ਇਸ ਦੇ ਵਿੱਚ ਓਵਰਆਲ ਵੱਡੀ ਤਸਵੀਰ ਕੀ ਨਜ਼ਰ ਆ ਰਹੀ ਆ ਆਪਾਂ ਨੂੰ ਨਾਲ ਨਾਲ? ਬਿਗਰ ਪਿਕਚਰ ਰਾਜਕਰਨ ਇਹੀ ਆ ਬਾਰ-ਬਾਰ ਜਿੰਨੇ ਵੀ ਆਪਾਂ ਰਿਪੋਰਟਾਂ ਡਿਸਕਸ ਕਰਦੇ ਆ ਵਰਲਡ ਇਕਨੋਮਿਕ ਫੋਰਮ ਦੀ ਆਹ ਰਿਪੋਰਟ ਆ, ਫਿਊਚਰ ਆਫ ਜੌਬਸ ਦੀ ਰਿਪੋਰਟ ਆ ਤੇ ਉਹਦੇ ਵਿੱਚ ਇਹੀ ਆ ਕਿ ਦੇਖੋ ਟਾਸਕ ਟਰਾਂਸਫਰਮੇਸ਼ਨ ਜਿਹੜੀ ਆ ਵੱਡੀ ਗਿਣਤੀ 'ਚ ਹੋ ਰਹੀ ਆ ਵੀ ਅੱਜ ਦੀ ਜੌਬ ਦੀ ਡੈਫੀਨੇਸ਼ਨ ਅੱਜ ਦੇ ਟਾਈਮ 'ਚ ਕੀ ਆ ਉਹ 2 ਸਾਲਾਂ ਨੂੰ ਸੇਮ ਡੈਫੀਨੇਸ਼ਨ ਨਹੀਂ ਰਹੇਗੀ। ਹੂੰ 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 ਕਿਉਂਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਨਾਂ 'ਚੋਂ ਕੁਛ ਜਿਹੜੇ ਟਾਸਕ ਆ ਉਹ ਹੈਂਡਲ ਕਰ ਰਹੀ ਆ। ਡਿਪੈਂਡਿੰਗ ਅਪੋਨ ਜਿਹੜੇ ਆਪਾਂ ਅੱਗੇ ਐਗਜ਼ਾਮਪਲ ਲਈਆਂ ਨਾ ਵੀ ਕੁਛ ਹਾਈਲੀ ਐਕਸਪੋਜ਼ਡ ਟਾਸਕ ਆ ਜਿਹਨਾਂ 70% ਤੱਕ ਕੰਪਿਊਟਰ ਪ੍ਰੋਗਰਾਮਰਸ ਦੇ ਟਾਸਕ ਜਿਹੜੇ ਏਆਈ ਹੈਂਡਲ ਕਰ ਸਕਦੀ ਹੈ ਜਾਂ ਐਕਸਪੋਜ਼ਡ ਆ ਉਹਨੂੰ। ਹਾਂਜੀ। ਧਿਆਨ ਰੱਖਣ ਵਾਲੀ ਰਾਜਕਨ ਇਹੀ ਆ ਬਾਰ-ਬਾਰ ਗੱਲ ਕਿ ਜਦ ਜਿਹੜੇ ਕੁਛ ਏਆਈ ਦੇ ਰਿਲੇਟਡ ਟਾਸਕ ਹੈਗੇ ਆ ਜਿਹੜੇ ਆਟੋਮੇਟ ਹੋ ਸਕਦੇ ਆ ਉਹ ਉਹ ਜਿਹੜੇ ਹੈਗੇ ਆ ਉਹਦੇ ਤੇ ਏਆਈ ਦਾ ਇੰਪੈਕਟ ਜ਼ਿਆਦਾ ਆਫ ਕੋਰਸ ਤੇ ਉਹਦੇ ਕਰਕੇ ਜੌਬ ਲਾਸ ਉਸ ਫੀਲਡ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ ਨਾ ਤੇ ਹੂੰ ਹੂੰ ਮਿਲੇਗਾ ਹੂੰ ਵੀ ਆਉਣ ਵਾਲੇ ਟਾਈਮ ਦੇ ਵਿੱਚ ਦਿਨੋਂ ਦਿਨ ਵਧੇਗਾ। ਪਰ ਇਹ ਟੋਟਲ ਐਲੀਮੀਨੇਸ਼ਨ ਨਹੀਂ ਹੈਗੀ ਕਿਉਂਕਿ ਜਿੱਦਾਂ ਪਹਿਲਾਂ ਗੱਲ ਕੀਤੀ ਨਾ ਕੁਛ ਜੌਬਾਂ ਜਾਣਗੀਆਂ ਤੇ ਕੁਛ ਨਵੀਆਂ ਜਨਰੇਟ ਹੋਣਗੀਆਂ। ਸੋ ਹੂੰ ਹੂੰ ਬੇਸਿਕਲੀ ਜਿਹੜੇ ਆਟੋਮੇਟਿਡ ਟਾਸਕ ਹੈਗੇ ਜਿਹੜੇ ਇੱਕ ਸੀਨੀਅਰ ਬੰਦਾ ਉਹਦੇ ਕੋਲ ਪਹਿਲਾਂ ਜਿੱਥੇ ਉਹਨੇ ਇੱਕ ਇੰਟਰਨ ਹਾਇਰ ਕਰਨਾ ਸੀ, ਇੱਕ ਨਿਊ ਕਾਲਜ ਗ੍ਰੈਡ ਹਾਇਰ ਕਰਨਾ ਸੀ, ਬਾਰ-ਬਾਰ ਆਪਾਂ ਉਹ ਐਗਜ਼ਾਮਪਲ ਲੈਣੇ ਤਾਂ ਕਿ ਗੱਲ ਸਮਝ ਆ ਜੇ। ਹੂੰ ਉਹਦੇ ਹੂੰ ਵਿੱਚ ਉਹ ਜਿਹੜੇ ਟਾਸਕ ਉਹਨੇ ਏਆਈ ਨੂੰ ਦੇ ਦਿੱਤੇ ਤੇ ਹੁਣ ਜੇ ਕੰਪਨੀ ਦੇ ਕੋਲ ਬਜਟ ਹੈਗਾ ਕਿ ਜੇ ਉਹਨੇ ਆਲਰੇਡੀ ਉਸ ਬੰਦੇ ਹਾਇਰ ਕਰਨੇ ਜਿਹੜੇ ਹਿਊਮਨਸ ਦਾ ਕੰਮ ਆ ਉਹ ਮੋਰ ਵੈਲਿਊ ਐਡ ਵਰਕ ਹੋ ਗਿਆ, ਜਿਹੜਾ ਰਿਡੰਡੈਂਟ ਵਰਕ ਆ ਉਹ ਏਆਈ ਦੇ ਕੋਲ ਚਲਾ ਗਿਆ। ਹੂੰ ਸੋ ਹੂੰ ਇਹਦੇ ਨਾਲ ਜਿਹੜੇ ਰੋਲਸ ਆ ਉਹ ਦਿਨੋਂ ਦਿਨ ਇਵੋਲਵ ਹੋ ਰਹੇ ਆ। ਪਹਿਲਾਂ ਐਕਸਪੈਕਟ ਕੀਤਾ ਜਾਂਦਾ ਸੀ ਕਿ ਇੱਕ ਲੀਡ ਬੰਦਾ ਹੈਗਾ ਜਿਹੜਾ ਕਿ ਕੁਝ ਬੰਦਿਆਂ ਨੂੰ ਲੀਡ ਕਰੇਗਾ। ਹੁਣ ਇਹ ਹੈ ਵੀ ਜਿਹੜਾ ਲੀਡ ਬੰਦਾ ਹੈਗਾ ਉਹ ਆਰਕੀਟੈਕਟ ਆ, ਉਹ ਥੱਲੇ ਮੈਨੇਜ ਕਰੇਗਾ ਨੰਬਰ ਆਫ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਆ ਜਿੱਦਾਂ ਤੁਸੀਂ ਪ੍ਰੋਗਰਾਮਿੰਗ ਦੇ ਫੀਲਡ ਵਿੱਚ ਹੈਗੇ ਹੋ ਪ੍ਰੋਗਰਾਮਿੰਗ ਦੇ ਫੀਲਡ ਦੇ ਟਾਸਕ ਕਰੇਗਾ। ਇੱਕ ਬੰਦਾ ਹੈਗਾ ਜਿਹਦੇ ਕੋਲ ਡਿਵੈਲਪਮੈਂਟ ਦੇ ਬੋਟਸ ਹੈਗੇ ਆ ਜਾਂ ਡਿਵੈਲਪਮੈਂਟ ਦੇ ਏਜੰਟਸ ਹੈਗੇ ਆ, ਬੋਟ ਨਾਟ ਰਾਈਟ ਵਰਡ ਹੈ ਨਾ, ਉਹਦੇ ਨਾਲ ਨੈਗੇਟਿਵਿਟੀ ਥੋੜੀ ਹੈਗੀ ਆ। ਏਜੰਟਸ ਹੈਗੇ ਆ। ਦੂਸਰਾ ਜਿਹੜਾ ਉਹਦੇ ਕੋਲ ਏਜੰਟ ਹੈਗੇ ਆ ਉਹ ਹੈਗੇ ਆ QA ਦੇ, ਕੁਆਲਿਟੀ ਇੰਸ਼ੋਰੈਂਸ ਤੇ। ਤੀਸਰੀ ਤਰ੍ਹਾਂ ਦੇ ਜਿਹੜੇ ਏਜੰਟ ਹੈਗੇ ਆ ਉਹ ਫਾਈਨਲ ਕਿਸੇ ਤਰੀਕੇ ਦਾ ਸੈਂਪਲ QA ਜਾਂ ਉੱਦਾਂ ਦਾ ਕੋਈ ਵਰਕ ਕਰ ਰਹੇ। ਸੋ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਹਿਊਮਨਸ ਆ ਉਹ ਹਾਇਰ ਲੈਵਲ ਜਿਹੜੇ ਟਾਸਕ ਉਹ ਤੋਂ ਐਕਸਪੈਕਟ ਕੀਤਾ ਜਾਏਗਾ ਤੇ ਜਿਹੜੇ ਰਿਡੰਡੈਂਟ ਟਾਸਕ ਹੋਣਗੇ ਸੌਫਟਵੇਅਰ ਪ੍ਰੋਗਰਾਮਿੰਗ ਦਾ ਜਾਂ ਕਹਿੰਦਾ ਮਤਲਬ ਰੈਪੀਟੇਟਿਵ ਟਾਸਕ ਆ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਉਹਨੂੰ ਮੈਨੇਜ ਕਰ ਲਏਗੀ। ਸੋ ਬਿਗਰ ਪਿਕਚਰ ਤੋਂ ਰਾਜ ਕਰਨ ਨੂੰ ਫੇਰ ਦੇਖਣਾ ਹੈ ਵੀ ਇਹ ਵੱਡੀ ਜੌਬ ਟਰਾਂਸਫਾਰਮੇਸ਼ਨ ਹੋ ਰਹੀ ਆ। ਐਟ ਦਿਸ ਪੁਆਇੰਟ ਇਨ ਟਾਈਮ ਇਹ ਨਹੀਂ ਕਹਿ ਸਕਦੇ ਵੀ ਆਪਾਂ ਬਿਲਕੁਲ ਐਲੀਮੀਨੇਸ਼ਨ ਆ, ਜਦ ਕਿ ਮੋਰ ਲਾਈਕ ਟਰਾਂਸਫਾਰਮੇਸ਼ਨ ਆ ਜੌਬਸ ਦੀ। ਇਹਨੂੰ ਇਸ ਤਰੀਕੇ ਨਾਲ ਦੇਖਿਆ ਜਾ ਸਕਦਾ ਜੀ। ਅੱਛਾ ਹਰਵਿੰਦਰ, ਇਹਨੂੰ ਇਹ ਵੀ ਐਂਗਲ ਤੋਂ ਦੇਖਿਆ ਜਾ ਸਕਦਾ ਵੀ ਏਆਈ ਨੇ ਆਪਾਂ ਨੂੰ ਇਨਸਾਨੀ ਜੀਵਨ ਵਾਪਸ ਦੇ ਦੇਣਾ।
ਵੀ ਕੰਮ ਹੀ ਕੰਮ 'ਚ ਜਿਹੜੇ ਰੁੱਝੇ ਆ, ਫਸੇ ਪਏ ਆ, ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਹਾਏ ਕੰਮ ਨੇ ਬੱਸ ਕਰਾਤੀ ਆ, ਇਨਸਾਨ ਏਦਾਂ ਇੰਨੇ ਕੰਮ ਦੇ ਲਈ ਨਹੀਂ ਸੀ ਬਣਿਆ। ਆਰ ਵੀ ਗੈਟਿੰਗ ਆਵਰ ਲਾਈਵਸ ਬੈਕ? ਡੋਂਟ ਮੈਸ ਇਟ ਅਪ। ਕਿਉਂਕਿ ਇਹ ਵੀ ਇੱਕ ਨਹੀਂ, ਆਰਟੀਕਲਸ ਬਹੁਤ ਇੱਕ ਐਂਗਲ ਆ ਰਿਹਾ ਹੈ। ਨਹੀਂ ਐਂਗਲ ਤਾਂ ਰਾਜਕਾਰਨ ਠੀਕ ਆ, ਹਰ ਇੱਕ ਚੀਜ਼ ਨੂੰ ਦੇਖਣ ਦਾ ਨਜ਼ਰੀਆ ਹੀ ਹੈ ਨਾ। ਹੁਣ ਜਦੋਂ ਕੋਵਿਡ ਆ ਗਿਆ, ਕੋਵਿਡ ਦੇ ਵਿੱਚ ਵੀ ਲੋਕੀ ਕੰਮ ਕਰਨੋਂ, ਜਦੋਂ ਲੋਕਾਂ ਕੋਲ ਕੰਮ ਨਹੀਂ ਰਿਹਾ, ਤੇ ਉਹਨੂੰ ਵੀ 2 ਤਰੀਕੇ ਦੇਖਣ ਦਾ ਟਾਈਮ ਹੈ ਵੀ ਯੂ ਸਪੈਂਡ ਟਾਈਮ ਮੋਰ ਵਿਦ ਫੈਮਿਲੀ। ਪਰ ਦੂਸਰੇ ਤਰੀਕੇ ਜਦੋਂ ਆਪਾਂ ਇਨਸਾਨੀ ਲਾਈਫ ਜਿਉਣੀ ਹੁੰਦੀ ਆ, ਉਹਦਾ ਇਕੱਲਾ ਐਸਪੈਕਟ ਕੰਮ ਹੀ ਹੁੰਦਾ। ਅਮ, ਟਾਈਮ ਹੋਣਾ ਹੀ ਨਹੀਂ ਹੁੰਦਾ। ਟਾਈਮ ਦੇ ਨਾਲ ਕਈ ਵਾਰ ਜਦੋਂ ਆਪਾਂ ਟਾਈਮ ਹੁੰਦਾ ਤੇ ਸਾਡੇ ਕੋਲ ਸਪੈਂਡ ਕਰਨ ਦੇ ਲਈ ਹੈ ਨਾ, ਓਨਰੇਬਲ ਜ਼ਿੰਦਗੀ ਜਿਉਣ ਦੇ ਲਈ ਆਪਾਂ ਕੋਲ ਇਨਫ ਉਹ ਵੀ ਚਾਹੀਦਾ, ਟਾਈਮ ਵੀ ਚਾਹੀਦਾ। ਤੇ ਕਈ ਬੰਦੇ ਆ ਉਹਨਾਂ ਨੂੰ ਕੰਮ ਕਰਕੇ ਵੀ ਖੁਸ਼ੀ ਮਿਲਦੀ ਹੈ। ਸੋ ਇਟਸ ਨਾਟ ਅ ਸਿੰਗਲ ਡੈਫੀਨੇਸ਼ਨ। ਸੋ ਉਹ ਵੀ ਇੱਕ ਐਸਪੈਕਟ ਤਾਂ ਹੈਗਾ ਹੀ ਆ, ਪਰ ਕਿੰਨਿਆਂ ਦੇ ਲਈ ਐਪਲੀਕੇਬਲ ਹੈ ਵੀ ਧਿਆਨ ਰੱਖਣ ਦੀ ਲੋੜ ਹੈ। ਮੈਂ ਅੱਜ ਹੀ ਥੋੜਾ ਨਾ ਇੱਕ ਰਿਸਰਚ ਪੜ੍ਹਦਾ ਸੀ ਕਿ ਟਾਪ 1% ਆਫ ਦ ਵਰਲਡ ਜਿਨ੍ਹਾਂ ਦੇ ਕੋਲ ਜਿੰਨੀ ਧਨ, ਪੈਸਾ ਆ, ਸਰਮਾਇਆ ਦੁਨੀਆ ਦੇ ਵਿੱਚ 90% ਲੋਕਾਂ ਦੇ ਕੋਲੇ ਉਹਨਾਂ। ਸੋ ਇਨਇਕੁਐਲਿਟੀ ਵੀ ਤਾਂ ਰਾਜਕਾਰਨ ਦਿਨੋਂ ਦਿਨ ਬਹੁਤ ਬਹੁਤ ਵੱਧ ਜ਼ਿਆਦਾ। ਰਹੀ ਹੈ ਨਾ। ਸੋ ਉਹਦੇ ਕਰਕੇ ਇਹ ਚੀਜ਼ ਆਪਾਂ ਨੂੰ ਧਿਆਨ 'ਚ ਰੱਖਣ ਦੀ ਲੋੜ ਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਇਹੋ ਜਿਹੜੀ ਇਨਇਕੁਐਲਿਟੀ ਆ ਉਹਨੂੰ ਹੋਰ ਵੱਡੇ ਪੱਧਰ ਦੇ ਉੱਤੇ ਕਰਨਾ। ਸੈਮ ਖੈਰ ਆਲਟਮੈਨ ਨੇ ਇੱਕ ਹੂੰ, ਥੋੜੇ ਦਿਨ ਪਹਿਲਾਂ ਬਿਆਨ ਦਿੱਤਾ ਸੀਗਾ ਵੀ ਜਿੱਦਾਂ ਆਪਾਂ ਬਿਜਲੀ, ਪਾਣੀ, ਹੋਰ ਯੂਟਿਲਿਟੀਜ਼ ਲੈਨੇ ਆ, ਇੰਟੈਲੀਜੈਂਸ ਵੀ ਆਪਾਂ ਇਦਾਂ ਲਿਆ ਕਰਨੀ ਆ ਕਿ ਲੋਕਾਂ ਨੂੰ ਇਹ ਜਿਹੜੇ ਬਰੋਲੋਗਾਰਚੀ ਵਾਲੇ ਆ, ਇਹਨਾਂ ਨੇ ਇੰਨੇ ਨਖਿੱਧ ਬਣਾ ਦੇਣਾ ਵੀ ਲੋਕਾਂ ਦੀ ਇੰਟੈਲੀਜੈਂਸ ਖੋਹ ਲੈਣੀ ਆ, ਉਹ ਵੇਚਿਆ ਕਰਨੀ ਇਹਨਾਂ ਨੇ। ਮਤਲਬ ਹਾਂਜੀ, ਵੇਅਰ ਆਰ ਵੀ ਗੋਇੰਗ? ਬਿਲਕੁਲ ਨਹੀਂ, ਉਹ ਮੈਂ ਤੁਹਾਨੂੰ ਦੱਸ ਦਿੰਦਾ ਉਹਨਾਂ ਦਾ ਕੰਟੈਕਸਟ ਕੀ ਹੈਗਾ, ਜਿੰਨਾ ਕੁ ਮੈਨੂੰ ਸਮਝ ਆਉਂਦਾ। ਉਹਦੇ ਅਕੋਰਡਿੰਗਲੀ ਇਹ ਹੈ ਕਿ ਜਿਹੜੇ ਹੁਣ ਚੈਟ ਜੀਪੀਟੀ ਹੈ ਨਾ, ਉਹ ਤੇ ਚੱਲ ਆਪਾਂ ਕੋਲ ਫ੍ਰੀਵੇਅਰ ਟੂਲ ਹੈ। ਜਦੋਂ ਤੁਸੀਂ ਇਹਦੀ ਇੰਟੈਲੀਜੈਂਸ ਨੂੰ ਕਿਸੇ ਸਿਸਟਮ ਦੇ ਵਿੱਚ ਬਿਲਡ ਕਰਦੇ ਹੋ, ਤੇ ਉਹ ਥਰੂ ਦੇਅਰ ਏਪੀਆਈ ਜਾਂ ਅੱਗੇ ਜਾ ਕੇ ਐਮਸੀਪੀ ਹੋਏਗਾ, ਮਾਡਲ ਕੰਟੈਕਸਟ ਪ੍ਰੋਟੋਕਾਲ ਕਹਿੰਦੇ ਆ ਉਹਨੂੰ। ਹੂੰ, ਹੂੰ। ਉਹਦੇ ਥਰੂ ਤੁਸੀਂ ਸਿਸਟਮਸ ਬਿਲਡ ਕਰਦੇ ਹੋ ਨਾ, ਤੇ ਉਹ ਸਿਸਟਮ ਦੇ ਵਿੱਚ ਜਿੰਨਾ ਤੁਸੀਂ ਡੇਟਾ ਦਾ ਆਦਾਨ ਪ੍ਰਦਾਨ ਕਰਦੇ ਹੋ, ਉਹਦੇ ਅਕੋਰਡਿੰਗਲੀ ਤੁਹਾਨੂੰ ਚਾਰਜ ਹੁੰਦਾ, ਪੈਸੇ ਮਿਲਦੇ ਆ ਜਾਂ ਜੀ। ਤੁਸੀਂ ਪੈਸੇ ਸਪੈਂਡ ਕਰਦੇ ਹੋ। ਉਹਨੂੰ ਕਹਿੰਦੇ ਆ ਟੋਕਨਸ, ਹੂੰ, ਹੂੰ। ਟੋਕਨਾਈਜੇਸ਼ਨ। ਟੋਕਨਾਈਜੇਸ਼ਨ ਹੀ ਟੋਕਨਸ ਕਹਿੰਦੇ ਆ ਬੇਸਿਕਲੀ, ਵੀ ਕਿੰਨੇ ਤੁਸੀਂ ਡੇਟਾ ਸੈਂਡ ਕੀਤਾ। 1 ਮਿਲੀਅਨ ਟੋਕਨ ਦੇ ਆਈ ਥਿੰਕ ਹੁਣ 35-40 ਸੈਂਟ ਇਦਾਂ ਕਰਕੇ ਉਹ ਚਾਰਜ ਕਰਦੇ ਆ। ਇਦਾਂ ਇੱਕ ਰੱਖਦੇ ਟੋਕਨ ਆ। ਨੂੰ ਰਫਲੀ ਇੱਕ ਵਰਡ ਕਹਿ ਲਓ ਇੰਗਲਿਸ਼ ਦਾ, ਹੂੰ, ਕਿ ਹੂੰ। ਜੇ ਤੁਸੀਂ ਇੱਕ ਫॉर आवर ਅੰਡਰਸਟੈਂਡਿੰਗ ਥੋੜਾ ਜਿਹਾ ਫਰਕ ਹੁੰਦਾ, ਪਰ ਚਲੋ ਇੱਕ ਵਰਡ ਨੂੰ ਇੱਕ ਟੋਕਨ ਕਹਿ ਲਓ। ਕਿ ਜੇ 1 ਮਿਲੀਅਨ ਵਰਡ ਤੁਸੀਂ ਲੈਂਦੇ ਹੋ ਤੇ ਉਹ 35 ਸੈਂਟ ਦੇ ਤੁਹਾਨੂੰ ਮਿਲਣਗੇ। ਇਹ ਉਹਦੇ ਕਹਿਣ ਦਾ ਮਤਲਬ ਆ ਵੀ ਜਿਹੜੀ ਇੰਟੈਲੀਜੈਂਸ ਆ, ਇੰਟਰਨੈਟ ਦੇ ਵਾਂਗੂ ਆ, ਬਿਜਲੀ ਪਾਣੀ ਦੇ ਵਾਂਗੂ ਆ। ਜੇ ਤੁਸੀਂ ਇੰਟੈਲੀਜੈਂਸ ਲੈਣੀ ਹੈ ਤਾਂ ਤੁਸੀਂ ਪੇ ਕਰੋ। ਸੋ ਉਹ ਉਹਨਾਂ ਦੇ ਕਹਿਣ ਦਾ ਰਾਜਕਾਰਨ ਮਤਲਬ ਹੈ। ਤੇ ਜਿੰਨੇ ਮਾਡਲਸ ਬਿਲਡ ਹੋ ਰਹੇ, ਡਜ਼ਨਟ ਮੈਟਰ ਕਲਾਊਡ ਆ, ਚੈਟ ਜੀਪੀਟੀ ਆ, ਜਾਂ ਜਿੰਨੇ ਵੀ ਏਆਈ ਦੇ ਆ, ਗੂਗਲ ਦਾ ਜੈਮਨਾਈ ਆ, ਇਹ ਹਨਾ, ਉਹ ਆ, ਬਨਾਨਾ ਰੌਕਿਟ ਆ। ਆ, ਜਾਂ ਹੂੰ। ਚਾਈਨਾ ਵਾਲੇ ਲੈ ਲਓ, ਕੁਵੈਨ ਲੈ ਲਓ, ਜਾਂ ਹੋਰ ਉਹ ਸਾਰੇ ਡੀਪਸੀਕ ਦੇ ਆ ਸਾਰੇ ਇਹ। ਹੀ, ਹਾਂ ਹੂੰ। ਡੀਪਸੀਕ ਵਗੈਰਾ, ਉਹ ਸਾਰੇ ਦੇ ਸਾਰੇ ਇਸੇ ਚੀਜ਼ ਦੇ ਉੱਤੇ ਹੀ ਬਿਲਡ ਹੋਏ ਆ ਵੀ ਤੁਸੀਂ ਇੰਟੈਲੀਜੈਂਸ ਨੂੰ ਬਾਏ ਕਰ ਸਕਦੇ ਹੋ। ਜੀ। ਜੀ, ਜੀ। ਸੋ ਬਿਗਰ ਪਿਕਚਰ ਆਪਣੇ ਸਾਹਮਣੇ ਆ ਵੀ ਇਹ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ ਹੈਗੀਆਂ ਆ। ਹੁਣ ਇਸੇ ਦਰਮਿਆਨ ਫੇਸਬੁੱਕ ਦੀ ਵੀ ਨਿਊਜ਼ ਆ ਰਹੀ ਆ ਹਰਵਿੰਦਰ, ਵੀ 20% ਲੇ-ਆਫ, 20% EMPLOYEES ਲੇ-ਆਫ AI ਦੇ ਜਿਹੜਾ ਉਹ ਚੱਲਦੇ ਆ। ਕੀ ਇਹ ਸਿਗਨੀਫਾਈ ਕਰ ਰਿਹਾ ਆ? ਇੱਕ ਪਾਸੇ ਤਾਂ ਇਹ ਸਟੱਡੀ ਕਹਿੰਦੀ ਵੀ ਅਜੇ ਇੰਨਾ ਜ਼ਿਆਦਾ ਇੰਪੈਕਟ ਨਹੀਂ, ਪਰ ਨਿਸ਼ਾਨ ਹੈਗੇ ਨੇ, ਚਿੰਨ੍ਹ ਹੈਗੇ ਨੇ ਵੀ ਉਹ ਇੰਪੈਕਟ ਵੱਡਾ ਜਿਹੜਾ ਆਪਾਂ ਨੂੰ ਨਜ਼ਰ ਆਵੇਗਾ। ਕੀ ਉਹ ਵੱਡੇ ਨਿਸ਼ਾਨਾਂ ਦੀ ਇਹ ਇੱਕ ਚਿੰਨ੍ਹ ਹੈਗਾ ਇੰਨੇ ਵੱਡੇ ਲੇ-ਆਫ? ਸੋ ਜਦੋਂ ਕੰਪਨੀਜ਼ ਕੋਈ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਕਰਕੇ ਰਾਜਕਾਰਨ ਲੇ-ਆਫ ਕਰਦੇ ਆ ਨਾ, ਤੇ ਉਹਦੇ ਸਿਰਫ ਕੋਈ ਇੱਕ ਅੱਧਾ ਤਰੀਕਾ ਨਹੀਂ ਹੁੰਦਾ। ਹੁਣ ਆਪਾਂ ਤੁਸੀਂ ਮੈਟਾ ਦੀ ਗੱਲ ਕੀਤੀ, ਕਿਉਂਕਿ ਇਹ ਅਜੇ ਭਾਵੇਂ ਕਿ ਆਫੀਸ਼ੀਅਲੀ ਉਹਨੇ ਇਸ ਚੀਜ਼ ਨੂੰ ਕਿਹਾ ਵੀ ਨਹੀਂ, ਤੇ ਉਹਨੂੰ ਪਬਲਿਕਲੀ ਨਹੀਂ ਕੀਤਾ, ਪਰ ਉਹਨੂੰ ਨਾ ਵੀ ਨਹੀਂ ਕੀਤੀ ਵੀ ਇਹ ਚੀਜ਼ ਐਗਜ਼ਿਸਟ ਕਰਦੀ ਹੈ। ਸੋ ਕਹਿਣ ਦਾ ਮਤਲਬ ਇੱਦਾਂ ਦੇ ਜਿਹੜੇ ਪ੍ਰਪੋਜ਼ਲ ਆ ਉਹ ਮੈਟਾ ਦੇ ਮੈਨੇਜਮੈਂਟ ਦੇ ਵਿੱਚ ਘੁੰਮ ਰਹੇ ਆ। ਹੂੰ, ਹੂੰ। ਹੂੰ, 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 ਹੂੰ। ਤੇ ਸਪੈਕੂਲੇਟਿਵ ਰਿਪੋਰਟਸ ਕਿਹਾ ਉਹਨਾਂ ਨੂੰ, ਪਰ ਉਹਨੇ ਆਊਟਰਾਈਟ ਨੂੰ ਨਾ ਵੀ ਨਹੀਂ ਕੀਤੀ। ਸੋ ਤੁਹਾਨੂੰ ਚੇਤਾ ਹੋਏਗਾ ਕਿ ਜਿਹੜੀ ਮੈਟਾ ਵਾ, ਪਹਿਲਾਂ ਉਹਦਾ ਨਾਂ ਫੇਸਬੁੱਕ ਹੁੰਦਾ ਸੀ। ਉਹਨਾਂ ਆਪਣਾ ਜਿਹੜਾ ਕਾਫੀ ਜ਼ਿਆਦਾ ਤਕਰੀਬਨ $10 ਬਿਲੀਅਨ ਦਾ ਜਿਹੜਾ ਉਹਦਾ ਐਨੂਅਲ ਰੈਵਨਿਊ ਹੈਗਾ ਸੀ, ਉਹਨਾਂ ਜਿਹੜਾ ਏਆਰ ਸਿਸਟਮਸ ਆਪਣੇ ਕਰਕੇ ਹੈ ਨਾ, ਜਿਹਨੂੰ ਵਰਚੁਅਲ ਰਿਐਲਿਟੀ ਕਹਿ ਸਕਦੇ ਹਾਂ ਕਿਸੇ ਤਰੀਕੇ, ਤੇ ਉਹਦੇ ਨਾਲ ਉਹਦੇ ਉੱਤੇ ਨਾ ਕਾਫੀ ਜ਼ਿਆਦਾ ਟਾਈਮ ਸਪੈਂਡ ਕੀਤਾ। ਉਹ ਕਹਿੰਦੇ ਵੀ ਜਿਹੜਾ ਫਿਊਚਰ ਆ, ਦਿਸ ਇਜ਼ ਦਾ ਫਿਊਚਰ। ਕਿੰਨੇ ਕਿੰਨੇ ਚਿਰ ਉਹ ਇੰਨਾ ਜਿਹੜਾ ਪੈਸਾ ਉਹ ਸਪੈਂਡ ਕਰਦੇ ਰਹੇ ਆ। $10 ਬਿਲੀਅਨ ਪਰ ਕੁਆਟਰਲੀ ਸੀ ਜਾਂ ਪਰ ਈਅਰ ਸੀ,
ਪਰ ਪ੍ਰੈਟੀ ਬਿਗ ਨੰਬਰ ਹੈ ਨਾ। ਹੂੰ, ਹੂੰ, ਹੂੰ। ਹੁਣ ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਪਿਛਲੇ 3 ਸਾਲਾਂ 'ਚ ਟੇਕ ਓਵਰ ਕਰ ਲਿਆ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਚੈਟ ਜੀਪੀਟੀ ਸੀ। ਚੈਟ ਜੀਪੀਟੀ ਤੋਂ ਬਾਅਦ ਗੂਗਲ ਨੇ ਕਿਹਾ ਭਾਈ ਕੋਡ ਰੈੱਡ ਤੇ ਗੂਗਲ ਤੇ ਜੈਮੀਨਾਈ ਬਿਲਕੁਲ ਬਰਾਬਰ ਆ ਗਈ ਚੈਟ ਜੀਪੀਟੀ ਤੇ ਕਈ ਹਿੱਸੇ ਵਿੱਚ ਉਹਦੇ ਤੋਂ ਬੈਟਰ ਆ। ਤੇ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਮੈਟਾ ਨੇ ਵੀ ਇਹ ਧਿਆਨ ਰਾਇਆ ਵੀ ਨਹੀਂ ਭਾਈ ਆਪਾਂ ਪਿੱਛੇ ਰਹਿ ਗਏ ਹਾਂ, ਆਪਾਂ ਸਾਡੀ ਤਾਂ ਬਹੁਤ ਜ਼ਿਆਦਾ ਸਪੈਂਡਿੰਗ ਪਾਵਰ ਸੀ, ਐਡਵਰਟਾਈਜ਼ਮੈਂਟ ਤੋਂ ਇੰਨਾ ਰੈਵਨਿਊ ਆ ਰਿਹਾ, ਇੰਸਟਾਗ੍ਰਾਮ, ਵਟਸਐਪ, ਫੇਸਬੁੱਕ ਹੈ ਨਾ, ਤੇ ਆਪਾਂ ਇਹਦੇ ਤੋਂ ਪਿੱਛੇ ਕਿੱਦਾਂ ਰਹਿ ਗਏ। ਸੋ ਨਾ ਬਹੁਤ ਜ਼ਿਆਦਾ ਇੱਕੋ ਦਮ ਜਿਹੜਾ ਪੈਸਾ ਉਹ ਸਪੈਂਡ ਕਰਨਾ ਸ਼ੁਰੂ ਕਰ ਦਿੱਤਾ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ। ਤੇ ਅੱਜ ਦੇ ਦਿਨ ਵਿੱਚ ਵੀ ਅਸੀਂ ਦੇਖੀਏ ਕਿ ਜਿਹੜੇ ਮੈਟਾ ਦੇ ਚੈਟਬੋਟ ਹੈਗੇ ਆ ਜਾਂ ਮੈਟਾ ਦੇ ਲਾਰਜ ਲੈਂਗੁਏਜ ਮਾਡਲ ਆ, ਉਹ ਇੰਨੇ ਪੋਪੂਲਰ ਨਹੀਂ ਆ ਜਿੰਨੇ ਚੈਟ ਜੀਪੀਟੀ ਆ, ਜੈਮੀਨਾਈ ਦੇ ਆ ਜਾਂ ਐਂਥਰੋਪਿਕ ਦੇ ਆ, ਰਾਈਟ? ਇਹ ਹੂੰ, ਚਾਈਨਾ ਦੇ ਹੂੰ। ਡੀਪਸੀਕ ਵਗੈਰਾ ਹੈਗੇ ਆ। ਸੋ ਕਹਿਣ ਦਾ ਮਤਲਬ ਵੀ ਜੇ ਮੈਂ ਗਲਤ ਨਾ ਹੋਵਾਂ ਤੇ ਟਾਪ 5% ਵਿੱਚ ਵੀ ਲਾਮਾ ਮਾਡਲ ਨਹੀਂ ਆਉਂਦਾ, ਹੈ ਨਾ, ਕਈ ਆਸਪੈਕਟਸ ਤੋਂ। ਪਰ ਹੁਣ ਗੱਲ ਰਾਜ ਕਰਨ ਇਹ ਹੈ ਵੀ ਹੁਣ ਫਿਊਚਰ ਤਾਂ ਸਾਰਿਆਂ ਨੂੰ ਪਤਾ ਏਆਈ ਦਾ, ਤੇ ਤੁਸੀਂ ਹੁਣੇ ਸੈਮ ਐਲਟਮੈਨ ਦੀ ਗੱਲ ਤੇ ਕਰ ਹੀ ਦਿੱਤੀ ਵੀ ਫਿਊਚਰ ਦੀ ਜਿਹੜੀ ਪਾਈਪਲਾਈਨ ਆ, ਇੰਟੈਲੀਜੈਂਸ ਪਾਈਪਲਾਈਨ ਦੇ ਸਾਰੀਆਂ ਕੰਪਨੀਆਂ ਬਣਾ ਰਹੀਆਂ, ਤੇ ਜਿਹਦੇ ਕੋਲ ਇੰਟੈਲੀਜੈਂਸ ਦੇ ਸੋਰਸ ਹੋਊਗਾ ਪਾਈਪਲਾਈਨ ਤੋਂ ਉੱਤੋਂ ਹੀ ਲਵਾਂਗੇ ਨਾ, ਤੇ ਸਾਰੇ ਉਹਨੂੰ ਪਾਈਪਲਾਈਨ ਦੇ ਥਰੂ ਪੇ ਕਰਨਗੇ। ਤੇ ਤੇ ਉਹਦੇ ਵਿੱਚ ਹੁਣ ਮੈਟਾ ਕਹਿੰਦਾ ਵੀ ਨਹੀਂ ਭਾਈ ਆਪਾਂ ਪਿੱਛੇ ਰਹਿ ਗਏ, ਹੈ ਨਾ। ਪਰ ਹੁਣ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਆਪਰੇਸ਼ਨਲ ਐਕਸਪੈਂਸ ਵੀ ਹੁੰਦੇ ਕੰਪਨੀ ਦੇ, ਉਹ ਪੈਸੇ ਵੀ ਸਪੈਂਡ ਕਰ ਰਹੇ ਆ। ਉਹ ਕਹਿੰਦਾ ਯਾਰ ਕਿਤੇ ਨਾ ਕਿਤੇ ਤਾਂ ਆਪਾਂ ਇਹਨਾਂ ਨੂੰ ਪੇ ਕਰਨਾ ਹੀ ਆ, ਚੱਕਣਾ ਹੀ ਇਹਨਾਂ ਤੋਂ। ਤੇ ਆਪਾਂ ਫਿਰ ਕੀ ਕਰੀਏ, ਕੀ ਕੀਤਾ ਜਾਏ, ਆਪਾਂ ਕਿੱਦਾਂ ਵੱਧ ਸਪੈਂਡ ਕਰੀਏ, ਕਿਉਂਕਿ ਜੀਪੀਯੂਜ਼ ਵੀ ਚਾਹੀਦੇ ਆ, ਜੀਪੀਯੂ ਦੀ ਕਾਸਟ ਵੀ ਬਹੁਤ ਜ਼ਿਆਦਾ, ਮੈਮਰੀ ਵੀ ਚਾਹੀਦੀ ਆ, ਰਿਸੋਰਸਿਸ ਵੀ ਚਾਹੀਦੇ ਆ, ਹੈ ਨਾ, ਸਭ ਕੁਛ। ਤੇ ਉਹਦੇ ਵਿੱਚ ਉਹਦੇ ਦਰਮਿਆਨ ਹੀ ਆਹ ਜਿਹੜੀ ਗੱਲਬਾਤ ਆ ਵੀ ਦੇਖੋ ਜੇ ਬਲੋਕ ਨੇ 40% ਆਪਣੇ ਬੰਦੇ ਕੱਢ ਦਿੱਤੇ ਤੇ ਆਪਾਂ ਵੀ ਜੇ 30-20% ਕੱਢ ਦਈਏ ਤੇ ਆਪਣਾ ਇੰਨਾ ਓਪੈਕਸ ਜਿਹੜਾ ਬਚੇ, ਉਹ ਕਿਤੇ ਗੱਲ ਜਿਹੜੀ ਆ ਮਾਰਕੀਟ ਪਬਲਿਕ ਦੇ ਵਿੱਚ ਮੈਨੂੰ ਲੱਗਦਾ ਵੀ ਲੀਕ ਹੋ ਗਈ ਆ। ਮੇਬੀ ਕਾਫੀ ਫਾਈਨਲ ਸਟੇਜਿਸ ਦੇ ਵਿੱਚ ਹੋਵੇ ਤੇ ਉਹ ਜਿਹੜੀ ਹੁਣ ਬਾਜ਼ਾਰ ਦੇ ਵਿੱਚ ਉਹ ਜਿਹੜੀ ਗੱਲ ਆ ਘੁੰਮ ਰਹੀ ਆ। ਪਰ ਮੈਂ ਇਹ ਦੱਸਦਾ ਵੀ ਕਿ ਕੋਈ ਐਡੀ ਗੱਲ ਵੀ ਨਹੀਂ ਜੇ 20% ਉਹ ਆਪਣਾ ਸਟਾਫ ਲੇ ਆਫ ਕਰ ਦੇਣਾ। ਇਹਦੇ ਵਿੱਚ ਤੁਹਾਨੂੰ ਚੇਤਾ ਹੋਊਗਾ ਕਿ 13,000 ਬੰਦੇ ਇਹਨਾਂ ਪਹਿਲਾਂ ਲੇ ਆਫ ਕੀਤੇ ਸੀ, 12 ਕਿ 13,000 ਜੇ ਮੈਂ ਗਲਤ ਨਾ ਹੋਵਾਂ। 16,000 ਐਮਾਜ਼ੋਨ ਵਾਲਿਆਂ ਨੇ ਕੀਤੇ ਸੀਗੇ ਉਦੋਂ। 16,000 ਐਮਾਜ਼ੋਨ ਵਾਲਿਆਂ ਨੇ ਕੀਤੇ ਸੀ, ਹੈ ਨਾ। ਗੂਗਲ ਵਾਲਿਆਂ ਨੇ ਕੀਤੇ ਸੀਗੇ। ਗੂਗਲ ਵਾਲਿਆਂ ਨੇ ਕੀਤੇ, ਇਸੇ ਗਿਣਤੀ ਦੇ ਵਿੱਚ ਸੇਲਸਫੋਰਸ ਨੇ ਕੀਤੇ ਸੀ ਬੰਦੇ। ਅੱਜ ਦੇ ਹੂੰ, ਟਾਈਮ ਦੇ ਵਿੱਚ ਜਿਹੜੀ ਤਕਰੀਬਨ 80,000 ਤੋਂ ਥੋੜੀ ਜਿਹੀ ਘੱਟ ਇਹਨਾਂ ਦੀ ਗਿਣਤੀ ਆ, 80,000 ਲਾ ਲਓ, ਮੈਟਾ ਦੇ ਉਹਨਾਂ ਦੇ ਜਿਹੜੇ ਬੰਦੇ ਹੈਗੇ ਆ, ਤੇ ਉਹਦਾ 20% ਤਕਰੀਬਨ 16,000 EMPLOYE ਬਣਦੇ ਆ। ਸੋ ਉਸ ਗਿਣਤੀ ਦੇ ਵਿੱਚ ਜੇ ਬੰਦੇ ਲੇ ਆਫ ਵੀ ਕਰ ਦੇਣ ਤਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਈ, ਕਿਉਂਕਿ ਆਪਾਂ ਆਲਰੇਡੀ ਦੇਖ ਰਹੇ ਹਾਂ ਕਈ ਕੇਸਿਸ ਵਿੱਚ 20 ਤੋਂ ਲੈ ਕੇ 25 ਜਾਂ 30% ਤੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਆ ਉਹ ਤੁਹਾਨੂੰ ਉਹ ਬੰਪ ਦੇ ਰਹੀ ਆ ਤੁਹਾਡੀ ਪਰਫਾਰਮੈਂਸ ਦੇ ਉੱਪਰ, ਤੇ ਇਹ ਨੰਬਰ ਜਿਹੜਾ ਬਿਲਕੁਲ ਉਹਦੇ ਅਕੋਰਡਿੰਗਲੀ ਕੋਇਨਸਾਈਡ ਮੈਚ ਕਰਦਾ, ਕਰਦਾ। ਮੈਚ ਕਰਦਾ। ਇੱਕ ਸੋ ਇੱਕ ਟਾਈਮ ਦੇ ਉੱਤੇ ਇੱਕ ਟਾਈਮ ਜੀ, ਦੇ ਉੱਤੇ 2022 ਚ ਮੈਟਾ ਦੇ 86,000 EMPLOYE ਸੀਗੇ। ਮਤਲਬ ਜੀ, ਇੱਕ ਟਾਈਮ ਉੱਤੇ ਰਹੇ, ਫਿਰ ਹੌਲੀ-ਹੌਲੀ ਘਟੇ, ਹੁਣ ਹੋਰ ਘਟ ਰਹੇ। ਹਾਂਜੀ, ਕੰਟੀਨਿਊ ਪਲੀਜ਼। ਜੀ, ਜੀ, ਜੀ। ਸੋ ਆਪਾਂ ਬਲੌਕ ਦੀ ਗੱਲ ਕੀਤੀ ਹੈ ਨਾ, ਤੁਸੀਂ ਹੋਰਾਂ ਦੀ ਵੀ ਗੱਲ ਕੀਤੀ। ਬਲੌਕ ਨੇ ਤੇ ਖਾਸ ਤੌਰ ਦੇ ਉੱਤੇ ਆਪਾਂ ਉਹਦੇ 'ਚ ਐਗਜ਼ਾਮਪਲ ਇਹ ਲੈਂਦੇ ਹਾਂ ਨਾ ਵੀ ਬਲੌਕ ਨੇ ਤੇ ਖਾਸ ਤੌਰ ਦੇ ਉੱਤੇ ਕਿਹਾ ਵੀ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਕਰਕੇ ਹੀ ਕੱਢਿਆ ਭਾਈ, ਆਪਾਂ ਤੁਹਾਨੂੰ ਕਹਿ ਸਾਫ਼ ਕੇ। ਰਸਤੇ ਨੇ ਕਹਿ ਕੇ ਕੱਢਿਆ ਵੀ ਆਪਾਂ ਦੇ ਕਾਫੀ ਟਾਸਕ ਜਿਹੜੇ ਆਟੋਮੇਟ ਹੋ ਰਹੇ ਆ। ਅਜੇ ਹੂੰ, ਹੂੰ। ਪਿਛਲੇ ਹਫ਼ਤੇ ਸੌਫਟਵੇਅਰ ਦੀ ਕੰਪਨੀ ਆ ਐਟਲੈਸੀਅਨ ਨੇ 10% ਆਪਣੀ ਜਿਹਦਾ ਜੀਰਾ ਪ੍ਰੋਡਕਟ ਕਾਫੀ ਪੋਪੂਲਰ ਆ, ਪ੍ਰੋਗਰਾਮ ਮੈਨੇਜਮੈਂਟ ਦੇ ਵਿੱਚ ਵਰਤਿਆ ਜਾਂਦਾ। ਹੂੰ, ਹੂੰ। ਤੇ 2026 ਦਾ ਜੇ 2 ਹੀ ਮਹੀਨੇ ਹੋਏ ਆ ਨਾ, 2.5 ਮਹੀਨੇ ਲਾ ਲਓ ਹੋਏ ਆ ਅਜੇ, ਤੇ ਤਕਰੀਬਨ ਟੈਕ ਫੀਲਡ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕਰਕੇ 16,000 ਜਿਹੜੀਆਂ ਜੌਬਾਂ ਹੋ ਜਾਂਦੀਆਂ ਰਹੀਆਂ। ਇੱਕ ਚੈਲੰਜਰ ਗ੍ਰੇ ਕਰਕੇ ਇੱਕ ਕੰਸਲਟਿੰਗ ਕੰਪਨੀ ਆ, ਉਹਦਾ ਡੇਟਾ ਇਹ ਕਹਿੰਦਾ। ਸੋ ਇਹਦੇ ਵਿੱਚ ਹੀ ਤੁਸੀਂ ਇਹ ਐਮਾਜ਼ੋਨ ਦੇ ਜਿਹੜੇ ਜਾਂ ਮੈਟਾ ਦੇ ਜਾਂ ਐਟਲਾਜ਼ੀਅਨ ਦੇ ਜਿਹੜੇ ਲੇ ਆਫ ਆ ਉਹਦੇ ਵਿੱਚ ਹੀ ਆਉਂਦੇ ਆ। ਸੋ ਇਹ ਸਾਹਮਣੇ ਸਾਡੇ ਆ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਸੋ ਇੰਪੈਕਟ ਤਾਂ ਹੈ ਹੀ ਆ। ਹੂੰ, ਸੋ ਹੂੰ, ਹੂੰ। ਉਹਦੇ ਵਿੱਚ ਹੁਣ ਰਾਜਕਨ ਆਪਾਂ ਜਦੋਂ ਗੱਲ ਕਰਦੇ ਹਾਂ ਇੰਪੈਕਟ ਦੀ, ਹੈ ਨਾ, ਤੇ ਇਹ ਸਾਰੀਆਂ ਚੀਜ਼ਾਂ ਪਬਲਿਕ ਦੇ ਵਿੱਚ, ਸੋ ਉਹਦੇ ਵਿੱਚ ਫਿਰ ਕਾਲ ਆਫ ਐਕਸ਼ਨ, ਹੈ ਨਾ, ਉਹ ਆਪਣਾ ਉਹ ਕੀ ਆ, ਹੂੰ, ਉਹਦੇ ਬਾਰੇ ਵੀ ਮੈਨੂੰ ਲੱਗਦਾ ਆਪਾਂ ਨੂੰ ਜਿਹੜੀ ਗੱਲ ਆ ਖੁੱਲ ਕੇ ਕਰਨੀ ਚਾਹੀਦੀ ਆ, ਕਰਨੀ ਚਾਹੀਦੀ। ਹੂੰ। ਤੇ ਬਾਰ-ਬਾਰ ਕਰਨੀ ਚਾਹੀਦੀ ਆ ਤੇ ਅਸੀਂ ਕਰਦੇ ਵੀ ਹਾਂ। ਤੇ ਹਾਂਜੀ, ਉਹਦੇ ਕਰਦੇ ਹੀ ਰਹਿਣਾ ਆਪਾਂ, ਬਿਲਕੁਲ ਸਹੀ ਹਾਂਜੀ, ਗੱਲ। ਕਰਦੇ ਹੀ ਰਹਿਣਾ, ਹੂੰ। ਕਿਉਂਕਿ ਦੇਖੋ ਕਈ ਚੀਜ਼ਾਂ ਹੁੰਦੀਆਂ ਬਹੁਤ ਫਿਊਚਰ ਦੇ ਵਿੱਚ ਤੁਸੀਂ ਇਹਨੂੰ ਦੇਖਦੇ ਪਏ ਹੋ, ਬਹੁਤ ਡਿਸਟੈਂਟ ਫਿਊਚਰ ਦੇ ਵਿੱਚ ਏਦਾਂ ਹੋ ਜਾਊਗਾ। ਹੂੰ, ਹੂੰ, ਪਰ ਆਪਾਂ ਉਹ ਗੱਲ ਕਰੀਏ ਵੀ ਜੋ ਚੀਜ਼ ਸਾਡੇ ਸਾਹਮਣੇ ਵਾਪਰ ਰਹੀ ਆ, ਹਨਾ, ਹੂੰ। ਇਹ ਆ ਵੀ ਚੱਲ ਅੱਜ ਦੇ ਦਿਨ ਅਸੀਂ ਠੀਕ ਆ, ਸਾਡੀ ਜੌਬ ਦੇ ਉੱਤੇ ਕੋਈ ਇੰਪੈਕਟ ਨਹੀਂ ਆ, ਆਪਾਂ ਮੈਨੂਅਲ ਜੌਬਾਂ ਦੀ ਗੱਲ ਕੀਤੀ, ਉਹਦੇ ਤੇ ਕੋਈ ਇੰਪੈਕਟ ਨਹੀਂ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਇਹਦਾ ਇੰਪੈਕਟ ਨਹੀਂ ਹੋਊਗਾ। ਤੇ ਇਹਦੇ ਹਾਂਜੀ। ਵਿੱਚ
ਹਾਂਜੀ, ਹਨ ਤੇ ਇਹਦੇ ਜਿਹੜੀ ਬਾਰ-ਬਾਰ ਆਪਾਂ ਗੱਲ ਕਰਦੇ ਆ ਜਾਂ ਕੋਟ ਕਰਦੇ ਆ ਜੈਨਸਨ ਹੁਆਂਗ ਦੀ, ਉਹਦੇ ਤੋਂ ਸਾਨੂੰ ਇੱਕ ਸੇਧ ਜੀ ਮਿਲ ਜਾਂਦੀ ਆ। ਯੂ ਪ੍ਰੋਬੇਬਲੀ ਨਾਟ ਗੋਨਾ ਬੀ ਰਿਪਲੇਸਡ ਬਾਈ ਸਮਵਨ ਹੂ ਯੂ ਪ੍ਰੋਬੇਬਲੀ ਗੋਨਾ ਬੀ ਰਿਪਲੇਸਡ ਬਾਈ ਸਮਵਨ ਹੂ ਯੂਜ਼ ਏਆਈ ਬੈਟਰ ਦੈਨ ਯੂ। ਹਾਂਜੀ, ਹਾਂਜੀ, ਹਾਂਜੀ। ਸੋ ਉਹਦੇ ਵਿੱਚ ਇਹ ਆ ਵੀ ਜਿਹੜਾ ਵੀ ਅਸੀਂ ਕੰਮ ਕਰਦੇ ਆ, ਕੋਈ ਬਿਜ਼ਨਸ ਕਰਦੇ ਆ, ਉਹਦੇ ਵਿੱਚ ਟੈਕ ਦੀ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਉਹਦੇ ਉੱਤੇ ਰਿਸਰਚ ਆ ਜਾਂ ਉਹਨੂੰ ਕਿੱਦਾਂ ਆਪਾਂ ਯੂਜ਼ ਕਰ ਸਕੀਏ, ਆਪਣਾ ਬਿਜ਼ਨਸ ਨੂੰ ਕਿੱਦਾਂ ਵਧਾ ਸਕੀਏ, ਮਾਰਕੀਟ ਕਿੱਦਾਂ ਚੱਲ ਰਹੀ ਹੈ। ਜੇ ਤੁਸੀਂ ਕੋਈ ਨਵੀਂ ਸਟਾਰਟਅਪ ਜਾਂ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਤੇ ਉਹਦੇ ਵਿੱਚ ਵੇਖੋ ਤੁਸੀਂ ਏਆਈ ਦੇ ਨਾਲ ਉਹਦੀ ਕਾਸਟ ਕਿੱਦਾਂ ਘਟਾ ਸਕਦੇ ਹੋ। ਹੂੰ, ਹੂੰ। ਸੋ ਇਹ ਸਾਰੇ ਜਿਹੜੇ ਟੈਕਟਿਕਸ ਹੈਗੇ ਆ ਜਾਂ ਟੂਲਸ ਹੈਗੇ ਆ ਤੁਹਾਡੇ ਸਾਹਮਣੇ ਅਵੇਲੇਬਲ, ਇਹਨੂੰ ਰੱਜ ਕੇ ਯੂਜ਼ ਕਰੋ ਆਪਣੇ ਨਾ। ਮੈਂ ਇਹ ਚੀਜ਼ ਰੱਜ ਕਰਨ ਦੇਖੀ ਕਿ ਕਾਫੀ ਬਿਜ਼ਨਸਿਸ ਦੇ ਨਾਲ ਆਪਣਾ ਇੰਪੈਕਟ ਹੁਣ ਪੈਂਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੰਮਾਂ ਕਾਰਾਂ ਕਰਕੇ। ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਆ, ਆਪਣੀ ਕਮਿਊਨਿਟੀ ਦੇ ਵਿੱਚ ਨਾ ਕਾਫੀ ਹੈਸੀਟੈਂਸ ਹੈਗੀ ਆ ਟੈਕਨੋਲੋਜੀ ਦੇ ਉੱਤੇ ਸਪੈਂਡ ਕਰਨ ਦੀ। ਉਹਨਾਂ ਨੂੰ ਇਹ ਲੱਗਦਾ ਯਾਰ ਕੰਮ ਵਧੀਆ ਚੱਲੀ ਜਾਂਦਾ, ਠੀਕ ਆ, ਆਪਾਂ ਨੂੰ ਕਿਆ ਲੋੜ ਆ ਵੀ ਸਪੈਂਡ ਲੋੜ ਕਰਨ ਨਹੀਂ ਵੀ ਕੀ 100-200 ਐਕਸਟਰਾ ਕੀ ਲਾਉਣਾ। ਹਾਂ, ਪਰ ਉਹ ਜਿਹੜੀ ਰਿਟਰਨ ਆਫ ਇਨਵੈਸਟਮੈਂਟ ਆ ਰਾਜ ਕਰਨ, ਉਹ ਇਹ ਦੱਸਦੇ ਜਾਵਾਂ ਕਿ ਬਹੁਤ ਜ਼ਿਆਦਾ ਟੈਕਨੋਲੋਜੀ ਇਨ ਜਨਰਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਆਪਾਂ ਗੱਲ ਨਾ ਵੀ ਕਰੀਏ, ਟੈਕਨੋਲੋਜੀ ਦੀ ਜਿਹੜੀ ਇਨਵੈਸਟਮੈਂਟ ਆ ਨਾ, ਉਹਦੀ ਰਿਟਰਨ ਔਨ ਉਹਦੀ ਜਿਹੜੀ ਪੇ ਆਫ ਹੈਗੀ ਆ, ROI ਆ, ਉਹ ਰਾਜ ਕਰਨ ਕਾਫੀ ਜ਼ਿਆਦਾ ਵਧੀਆ। ਜਿਹੜੇ ਤੁਸੀਂ ਗੱਲ ਕਰਦੇ ਹੋ ਨਾ ਵੀ ਗਿਵ ਅਰ ਟਾਈਮ ਬੈਕ, ਯੂਜ਼ ਟੈਕਨੋਲੋਜੀ ਟੂ ਗੈਟ ਯੂਰ ਟਾਈਮ ਬੈਕ। ਮੈਂ ਤਾਂ ਇਹ ਕਹੂੰਗਾ ਇੰਨੀਆਂ ਜ਼ਿਆਦਾ ਐਪਲੀਕੇਸ਼ਨ ਜਿਹੜੀਆਂ ਮੈਂ ਦੇਖੀਆਂ ਜਾਂ ਦੇਖ ਰਹੇ ਆ, ਉਹਦੇ ਵਿੱਚ ਆਪਣੀ ਕਮਿਊਨਿਟੀ ਨੂੰ ਜਾਂ ਆਪਣੇ ਲੋਕਾਂ ਨੂੰ ਜਾਂ ਸਾਡੇ ਵਿਊਅਰਸ ਸਰੋਤੇ ਆ, ਉਹਨਾਂ ਨੂੰ ਜ਼ਰੂਰ ਲਾਹਾ ਲੈਣਾ ਚਾਹੀਦਾ ਵੀ ਟੈਕਨੋਲੋਜੀ ਦੇ ਫੀਲਡ ਦੇ ਵਿੱਚ ਆਪਾਂ। ਨਾਲੇ ਹਿਊਮਨ ਮਾਈਂਡ ਦੀ ਲਿਮਿਟੇਸ਼ਨਸ ਆ, ਲਾਈਕ ਨੋ ਡਾਊਟ ਬਹੁਤ ਬ੍ਰਿਲੀਅੰਟ ਆ, ਇੰਨੀਆਂ ਸਾਰੀਆਂ ਚੀਜ਼ਾਂ ਉਹ ਅਨਾਲਿਸਿਸ ਕਰਕੇ ਸਾਰਾ ਕੁਝ ਉਹ ਕਰਦਾ ਆ, ਪਰ ਜੇ ਮਦਦ ਅਵੇਲੇਬਲ ਆ ਤਾਂ ਲੈਣੀ ਚਾਹੀਦੀ ਆ। ਹੁਣ ਆਪਣੇ ਕੋਲ ਮਦਦ ਅਵੇਲੇਬਲ ਆ, ਵੀਡੀਓ ਕਰਨ ਦੀ ਆਪਾਂ ਕਹਿੰਦੇ ਆ, ਆਵਾਜ਼ ਆ ਰਹੀ ਆ, ਦੂਰੋਂ ਬੈਠਿਆਂ ਹੋ ਰਿਹਾ ਆ, ਤੁਸੀਂ ਸੁਣ ਰਹੇ ਹੋ, ਤੁਸੀਂ ਦੇਖ ਰਹੇ ਹੋ, ਆਪ ਵਿਚਾਰ ਕਰ ਰਹੇ ਆ, ਗੱਡੀ 'ਚ ਜਾਂਦੇ ਆ, ਕੱਪੜੇ ਪਾਏ, ਕਿੰਨਾ ਕੁਛ ਤਾਂ ਹੈਗਾ ਸਾਰੀਆਂ ਚੀਜ਼ਾਂ। ਸੋ ਆਪਾਂ ਵਰਤਦੇ ਆ ਟੈਕਨੋਲੋਜੀਜ਼ ਨੂੰ, ਤੇ ਇਹ ਵਰਤਦੇ ਰਹਿਣਾ ਹੀ ਆ, ਨਾਲ ਨਾਲ ਹੀ ਆ। ਸੋ ਤੁਹਾਡੇ ਬੈਟਰਮੈਂਟ ਦੇ ਲਈ ਇਹਨੂੰ ਕਿੱਦਾਂ ਜਿਹੜਾ ਉਹ ਵਰਤਣਾ ਆ, ਆਈ ਥਿੰਕ ਇੱਥੇ ਕਨਸੈਪਟ ਨੂੰ ਥੋੜ੍ਹਾ ਜਿਹਾ ਆਪਾਂ ਨੂੰ ਇਸ ਗੱਲੋਂ ਜਿਹੜਾ ਉਹ ਚੇਂਜ ਕਰਨ ਦੀ ਜਿਹੜੀ ਲੋੜ ਆ। ਤੁਸੀਂ ਉਹਦੇ ਤੋਂ ਕਿੱਦਾਂ ਫਾਇਦਾ ਲੈ ਸਕਦੇ ਆ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਦੇ ਲਈ, ਉਸ ਸੰਦਰਭ ਦੇ ਵਿੱਚ ਜਿਹੜਾ ਉਹ ਸੋਚਣਾ ਸ਼ੁਰੂ ਜਿਹੜਾ ਉਹ ਕਰੀਏ। ਟੈਕਨੋਲੋਜੀ ਇਜ਼ ਹੇਅਰ ਟੂ ਸਟੇ, ਯੂ ਆਰ ਹੇਅਰ, ਤੇ ਆਪਸ ਦੇ ਵਿੱਚ ਸਰਵਾਈਵ ਨਹੀਂ ਥਰਾਈਵ ਕਰਨਾ, ਜਿੱਦਾਂ ਆਪਾਂ ਕਹਿੰਦੇ ਹੀ ਆ। ਬਸ ਇਹ ਇੱਕ ਕੰਬੀਨੇਸ਼ਨ ਆਪਾਂ ਬਣਾਉਣਾ ਆ, ਉਹ ਸਵੀਟ ਸਪੌਟ ਲੱਭਣਾ ਆ, ਤਾਂ ਜੀ। ਜੋ ਆਪਣਾ ਵੀ ਫਾਇਦਾ ਤੇ ਟੈਕਨੋਲੋਜੀ ਨੂੰ ਵੀ ਆਪਾਂ ਵਰਤ ਸਕੀਏ ਜੀ। ਹਾਂਜੀ, ਇਹਦੇ ਵਿੱਚ ਇਹ ਵੀ ਹੈ ਨਾ ਰਾਜਕਰਨ, ਕਿ ਕਈ ਵਾਰ ਨਾ ਆਪਾਂ ਜਦੋਂ ਚੀਜ਼ ਨੂੰ ਕਿਸੇ ਦੇ ਸਮਝ ਨਹੀਂ, ਤਾਂ ਇੱਕ ਅਨਨੋਨ ਸਫੀਅਰ ਹੋ ਜਾਂਦਾ ਵੀ ਆਪਾਂ ਯਾਰ ਪੈਸੇ ਤੇ ਅੱਜ ਸਾਡੇ ਕੋਲ ਜਾ ਰਹੇ ਆ, ਕੱਲ ਨੂੰ ਬੈਨੀਫਿਟ ਕੀ ਪਤਾ ਆਪਾਂ ਨੂੰ ਹੋਣਾ ਕਿ ਨਹੀਂ ਹੋਣਾ, ਹੈ ਨਾ। ਹੂੰ, 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 ਹੂੰ। ਉਹ ਥੋੜਾ ਜਿਹਾ ਹੁੰਦਾ ਹੀ ਆ ਐਜ਼ ਅ ਬਿਜ਼ਨਸ ਓਨਰ, ਇਹ ਤੁਹਾਨੂੰ ਡਿਸੀਜਨ ਮੇਕ ਕਰਨੇ ਪੈਂਦੇ ਆ। ਆਈ ਮੀਨ ਅਸੀਂ ਕਾਫੀ ਬਿਜ਼ਨਸ ਓਨਰ ਲੋਕ ਹੈਗੇ ਆ ਜਿਹੜੇ ਆਪਾਂ ਦੇ ਵਿੱਚ, ਤੇ ਉਹਨਾਂ ਨੂੰ ਪਤਾ ਕਿ ਆਲ ਦਾ ਟਾਈਮ ਯੂ ਹੈਵ ਟੂ ਸਮਟਾਈਮਸ ਯੂ ਹੈਵ ਟੂ ਮੇਕ ਅ ਡਿਸੀਜਨ, ਜਦੋਂ ਕੋਈ ਤੁਹਾਡੇ ਕੋਲ 100% ਨੌਲੇਜ ਨਹੀਂ ਹੁੰਦੀ, ਕੁਛ ਨਾ ਕੁਛ ਸਪੈਕੂਲੇਟਿਵ ਵੀ ਹੁੰਦਾ ਵਾ, ਰਿਸਕ ਹੁੰਦਾ। ਹਾਂ, ਰਿਸਕ ਤਾਂ ਹੁੰਦਾ ਹੀ ਹੈ। ਜਦੋਂ ਕੋਈ ਇਨਵੈਸਟਮੈਂਟ ਕਰਦੇ ਕਿ ਇਨਵੈਸਟਮੈਂਟ ਵਾਪਸ ਆਉਣੀ ਹੈ ਜਾਂ ਨਹੀਂ ਆਉਣੀ। ਹੂੰ, 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 ਪਰ ਹੂੰ। ਅੱਜ ਦੇ ਟਾਈਮ ਦੇ ਵਿੱਚ ਇਹ ਆ ਵੀ ਜਿਹੜੀ ਵੀ ਚੀਜ਼ ਤੁਹਾਡਾ ਟਾਈਮ ਸੇਵ ਕਰ ਰਹੀ ਹੈ ਨਾ ਰਾਜਕਰਨ, ਖਾਸ ਤੌਰ ਤੇ ਮੈਂ ਟੈਕਨੋਲੋਜੀ ਦੀ ਇਸ ਐਸਪੈਕਟ ਦੇ ਉੱਤੇ, ਉਹਦੇ ਉੱਤੇ ਜ਼ਰੂਰ ਆਪਾਂ ਨੂੰ ਜਿਹੜਾ ਉਹ ਜਾਣਾ ਚਾਹੀਦਾ, ਕਿਉਂਕਿ ਬਿਲਕੁਲ। ਟਾਈਮ ਇਜ਼ ਮਨੀ। ਜਦੋਂ ਤੁਹਾਡੇ ਕੋਲ ਥੋੜਾ ਫ੍ਰੀ ਟਾਈਮ ਹੋਊਗਾ ਦਿਮਾਗ ਦੇ ਵਿੱਚ, ਤੁਸੀਂ ਇਨੋਵੇਟਿਵਲੀ ਸੋਚੋਗੇ ਚੀਜ਼ਾਂ ਨੂੰ। ਆਪਣਾ ਜਿੱਥੇ ਵੀ ਤੁਸੀਂ ਟਾਈਮ ਫ੍ਰੀ ਅਪ ਕਰ ਸਕਦੇ ਹੋ, ਮੇਰੀ ਐਡਵਾਈਸ ਉਹ ਆ ਵੀ ਉੱਥੇ ਤੁਸੀਂ ਜ਼ਰੂਰ ਸਪੈਂਡ ਕਰੋ, ਜ਼ਰੂਰ ਇਨਵੈਸਟ ਕਰੋ। ਸਪੈਂਡਿੰਗ ਨਹੀਂ ਹੋਊਗੀ, ਇਨਵੈਸਟਮੈਂਟ ਹੋਊਗੀ। ਤੇ ਟੈਕਨੋਲੋਜੀ ਜਿਹੜੀ ਆ ਅੱਜ ਦੇ ਟਾਈਮ ਦੇ ਵਿੱਚ ਕਾਫੀ ਰੈਡਲੀ ਅਵੇਲੇਬਲ ਆ। ਜ਼ਰੂਰ ਆਪਣੇ ਆਪ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਹੋਰ ਟੈਕਨੋਲੋਜੀ ਦੇ ਟੂਲਸ ਦੇ ਨਾਲ ਤੁਸੀਂ ਲੈਸ ਕਰੋ। ਉਹਦੇ ਨਾਲ ਜਿਹੜਾ ਤੁਹਾਡਾ ਫਿਊਚਰ ਆ, ਭਾਵੇਂ ਤੁਸੀਂ ਬਿਜ਼ਨਸ ਵਿੱਚ ਹੈਗੇ ਹੋ, ਆਪਣਾ ਓਨ ਕਰਦੇ ਹੋ ਬਿਜ਼ਨਸ, ਤੁਸੀਂ ਜੌਬ ਵਿੱਚ ਹੈਗੇ ਹੋ, ਉਹ ਤੁਹਾਨੂੰ ਡੈਫੀਨੇਟਲੀ ਤੁਹਾਡੀ ਹੈਲਪ ਕਰੂਗਾ। ਮੇਰੀ ਤਾਂ ਇਹੀ ਸਲਾਹ ਵਾ ਰਾਜਕਰਨ, ਜਦੋਂ ਆਪਾਂ ਕਾਲ ਆਫ ਐਕਸ਼ਨ ਦੀ ਗੱਲ ਕਰਦੇ ਹਾਂ। ਜੀ, ਬਿਲਕੁਲ। ਹਰਵਿੰਦਰ, ਸਮਾਜ ਦੇ ਪ੍ਰੋਗਰਾਮ ਦਾ ਸਮਾਪਤ ਹੈ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਤੇ ਗੱਲਬਾਤ ਨੂੰ ਆਪਾਂ ਫਿਰ ਅਗਲੀ ਵਾਰ ਹੋਰ ਕਰਾਂਗੇ, ਕਿਸੇ ਹੋਰ ਵਿਸ਼ੇ ਦੇ ਉੱਤੇ। AI ਦਾ ਕੀ ਪ੍ਰਭਾਵ ਤੇ ਕੀ ਸਾਰਾ ਕੁਝ ਹੋ ਰਿਹਾ, ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਡਿਸਕਸ ਕਰਦੇ ਰਵਾਂਗੇ। ਮਿਲਦੇ ਹਾਂ ਅਗਲੀ ਵਾਰੀ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।